मैं 1942 ਦੇ ਵਿੱਚ ਹਾਂਜੀ ਆਰਮੀ 'ਚ ਭਰਤੀ ਹੋਇਆ। ਠੀਕ ਹੈ ਜੀ। 15 ਮੀਲ ਤੁਰ ਕੇ ਆਏ ਅਸੀਂ। ਹਾਂ ਉਹ ਲੜਦੇ ਲੜਦੇ ਹਾਂਜੀ ਹਾਂ ਤਾਂ ਜਿਹੜੀ ਗੱਡੀਆਂ ਸੀ ਉਹਨਾਂ ਨੂੰ ਜਾਲ ਕੇ ਨਾ ਜੀ ਆ ਗਿਆ ਸੀ। ਅੱਛਾ ਉਹਨਾਂ ਦੀਆਂ ਹਾਂ ਵਿਰੋਧੀਆਂ ਹਾਂ ਦੀਆਂ ਹਾਂਜੀ ਮੈਨੂੰ ਅਫਸਰ ਨੂੰ ਲੈ ਕੇ ਹੂੰ ਇਕੱਲਾ ਹੀ ਹੂੰ ਤੇ ਮਤਲਬ ਉਹਨੂੰ ਲੈ ਕੇ ਹਸਪਤਾਲ 'ਚ ਲੈ ਗਿਆ ਮੈਂ। ਹੂੰ ਬੰਬ ਉਹਦੇ ਲੱਗਾ ਸੀ ਬਰਸ ਜ਼ਬਰਦਸਤ। ਬਰਸਟ ਵੱਜਾ ਸੀ। ਹਾਂ ਵੀ ਇਹ ਤਾਂ ਮਰ ਗਿਆ ਹੁਣ ਮੇਰਾ ਨੰਬਰ ਵੀ ਆਉਣ ਵਾਲਾ ਹੀ ਆ। ਐਦਾਂ ਕਿਉਂ ਲੱਗਦਾ ਵੀ ਮੇਰਾ ਨੰਬਰ ਵੀ ਆਉਣ ਵਾਲਾ? ਹਾਂ ਹੋਰ ਕੀ। ਹਾਂ ਉਰਦੂ ਬਹੁਤ ਜਾਣਦਾ ਮੈਂ। ਅੱਛਾ ਜੀ ਉਰਦੂ ਜਾਣਦੇ ਹੋ? ਹਾਂ ਉਰਦੂ ਕਿਉਂਕਿ ਉਸਦੇ ਸਾਂਝਾ ਪੰਜਾਬ ਸੀ, ਉਰਦੂ ਸਾਂਝੀ ਭਾਸ਼ਾ ਸੀ। ਹਾਂਜੀ ਹਾਂਜੀ। ਅੱਛਾ ਹਲੇ ਪੰਜਾਬ ਦਾ ਪਾਕਿਸਤਾਨ ਦਾ ਮੋਹ ਆਉਂਦਾ, ਕਦੀ ਕਦੀ ਚੇਤਾ ਆਉਂਦਾ ਜਦੋਂ ਉੱਧਰ ਤੁਰੇ ਫਿਰਦੇ ਸੀ ਕਦੀ? ਬਹੁਤ ਬਹੁਤ ਹਾਂ ਮਿਲਦੇ ਹੀ ਨਹੀਂ ਦੋਸਤ। ਹੂੰ ਉਦੋਂ ਤਾਂ ਅਸੀਂ ਇਕੱਠੇ ਖਾਂਦੇ ਪੀਂਦੇ ਸੀ, ਸਭ ਕੁਝ ਕਰਦੇ ਸੀ। ਹੂੰ ਤੇ ਉਦੋਂ ਆਜ਼ਾਦੀ ਦੇ ਵਿੱਚ ਤਾਂ ਬਹੁਤ ਖੁਸ਼ੀਆਂ ਸੀਗੀਆਂ। ਹੂੰ ਬਾਅਦ ਵਿੱਚ ਜਦੋਂ ਵੰਡ ਹੋ ਗਈ, ਕੋਈ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ, ਹੂੰ ਬਸ ਇੱਦਾਂ ਹੀ ਫਿਰ ਵਿਛੜ ਗਏ ਦੋਸਤ? ਹਾਂ ਵਿਛੜ ਗਿਆ ਜੀ। ਆਮੋ ਸਾਹਮਣੇ ਜਦੋਂ ਗੋਲੀ ਚੱਲਦੀ ਆ ਹਾਂਜੀ ਉਸ ਟਾਈਮ ਬਹੁਤ ਪੱਕੇ ਇਰਾਦੇ ਵਾਲਾ ਬੰਦਾ ਉੱਥੇ ਖੜ ਸਕਦਾ, ਨਹੀਂ ਤਾਂ ਆਮ ਬੰਦਾ ਤਾਂ ਕਹਿ ਦੂਗਾ ਛੱਡ ਭਰਾਵਾ ਮੈਂ ਨਹੀਂ ਨੌਕਰੀ ਕਰਨੀ। ਨਹੀਂ ਨਹੀਂ ਉਹ ਕਰਨਾ ਹੀ ਪੈਂਦਾ ਸੀ ਅਗਰ ਚਾਹੇ ਮਜਬੂਰੀ ਕਰਨ ਚਾਹੇ ਜਿੱਦਾਂ ਮਰਜ਼ੀ। ਉਦੋਂ ਸੀ ਜਵਾਹਰ ਨਹਿਰੂ। ਹਾਂ ਜਵਾਹਰ ਨਹਿਰੂ ਤੇ ਆਪਣੇ ਉਹ ਕੀ ਨਾਂ ਸੀ ਉਹਦਾ ਜਿਹੜਾ ਮੁਸਲਮਾਨ ਸੀਗਾ ਨਾ ਆਜ਼ਾਦ ਜਿੰਨਾ ਮੁਹੰਮਦ ਅਲੀ ਜਿੰਨਾ। ਹਾਂ ਮੁਹੰਮਦ। ਹਾਂ ਦੋਨੋਂ ਬਾਹਰੋਂ ਪੜ੍ਹ ਕੇ ਆਏ ਸੀ। ਹਾਂ ਦੋਨੋਂ ਹੀ। ਹਾਂਜੀ ਦੋਨੋਂ ਜਣੇ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੀ ਪੋਡਕਾਸਟ ਵੇਖ ਰਹੇ ਹੋ ਤੁਸੀਂ। ਅੱਜ ਦੀ ਇਹ ਪੋਡਕਾਸਟ ਸਾਡੇ ਲਈ ਤੇ ਤੁਹਾਡੇ ਲਈ ਬੇਹੱਦ ਖਾਸ ਹੋਣ ਵਾਲੀ ਹੈ। ਇਹ ਖਾਸ ਹੋਣ ਦੀ ਵਜ੍ਹਾ ਕੀ ਹੈ ਉਹ ਤੁਸੀਂ ਹੁਣੇ ਚੰਦ ਸੈਕਿੰਡਾਂ ਦੇ ਵਿੱਚ ਜਾਣ ਜਾਓਗੇ, ਕਿਉਂਕਿ ਮੇਰੇ ਨਾਲ ਅੱਜ ਬਲਿਹਾਰਾ ਸਿੰਘ ਜੀ ਮੌਜੂਦ ਰਹਿਣਗੇ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਕੋਲੋਂ ਉਹਨਾਂ ਦੀ ਜ਼ਿੰਦਗੀ ਦੇ ਕਿੱਸੇ, ਉਹ ਕਿੱਸੇ ਜਾਣਾਂਗੇ ਜਿਨ੍ਹਾਂ ਨੂੰ ਪੰਜਾਬ ਦੇ, ਭਾਰਤ ਦੇ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਜਦੋਂ ਸਾਡੇ ਸੋਹਣੇ ਦੇਸ਼ ਪੰਜਾਬ ਦੇ ਟੁਕੜੇ ਕੀਤੇ ਜਾ ਰਹੇ ਸੀ ਅਤੇ ਉਹ ਸਮਾਂ ਕਿਹੋ ਜਿਹਾ ਸੀ, ਮਾਵਾਂ ਧੀਆਂ ਦੀਆਂ ਇੱਜ਼ਤਾਂ ਕਿਵੇਂ ਰੁਲੀਆਂ, ਕੀ ਕੁਝ ਹੋਇਆ, ਕੀ ਚੰਗਾ ਤੇ ਕੀ ਮਾੜਾ ਵਾਪਰਿਆ ਸੀ। ਸਾਰੀ ਗੱਲ ਤੇ ਚਰਚਾ ਕਰਾਂਗੇ। 47 ਦੇ ਉਸ ਸਮੇਂ ਦੀ ਬਲਿਹਾਰਾ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਠੀਕ ਹੋ? ਸਿਹਤ? ਹਾਂ ਠੀਕ ਹੈ ਜੀ। ਜੀ ਸੋ ਗੱਲ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਜਨਮ ਤੋਂ। ਤੁਹਾਡਾ ਜਨਮ ਕਿਹੜੇ ਸਨ ਦਾ? 14/1/25 1925। 1925 ਦਾ ਜਨਮ ਹੈ ਤੁਹਾਡਾ। ਹਾਂਜੀ ਤੇ ਫਿਰ ਹੁਣ ਸਿੱਧਾ ਆਉਨੇ ਬਾਪੂ ਜੀ, ਜਿਹੜੀ ਗੱਲ ਬਹੁਤੇ ਲੋਕ ਜਾਣਨਾ ਚਾਹੁੰਦੇ ਆ 47 ਦੀ ਵੰਡ ਨੂੰ ਲੈ ਕੇ। 47 ਦੀ ਵੰਡ ਦਾ ਸਮਾਂ ਤੁਸੀਂ ਦੇਖਿਆ, ਤੁਹਾਡੀ ਉਮਰ ਉਸ ਵੇਲੇ ਕਾਫੀ ਸੀ ਤੇ ਤੁਸੀਂ ਉਸ ਸਮੇਂ ਕੀ ਕਰ ਰਹੇ ਸੀ ਤੇ 47 ਦੀ ਵੰਡ ਦਾ ਤੁਹਾਡੇ ਮਨ ਦੇ ਵਿੱਚ, ਚੇਤੇ ਦੇ ਵਿੱਚ ਕੀ ਕੁਝ ਪਿਆ ਹੋਇਆ? ਮੈਂ ਤਾਂ ਆਰਮੀ ਦੇ ਵਿੱਚ ਰਿਹਾ। ਅੱਛਾ ਜੀ ਤੁਸੀਂ 47 ਦੀ ਵੰਡ ਵੇਲੇ ਆਰਮੀ 'ਚ ਸੀ? ਹਾਂਜੀ ਅੱਛਾ ਜੀ। 43 ਦੇ ਵਿੱਚ ਸੀਗਾ ਜੀ ਤੇ ਮੈਂ ਜਿੱਥੇ ਜਿੱਥੇ ਰਿਹਾ ਉਹ ਦੱਸਣਾ। ਜੀ 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 ਤੇ ਤੁਸੀਂ ਇਹ ਜ਼ਰੂਰ ਦੱਸਿਓ ਵੀ ਬ੍ਰਿਟਿਸ਼ ਆਰਮੀ ਦੇ ਅੰਡਰ ਸੀ ਨਾ ਉਸ ਟਾਈਮ ਤੁਸੀਂ? ਬ੍ਰਿਟਿਸ਼ ਦਾ ਟਾਈਮ ਸੀ। ਹਾਂਜੀ ਤੁਸੀਂ ਬ੍ਰਿਟਿਸ਼ ਆਰਮੀ ਦਾ ਹਿੱਸਾ ਸੀ? ਹਾਂਜੀ ਠੀਕ ਹੈ। ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੈਨਾਤ ਸੀ ਜਦੋਂ 47 ਦੀ ਵੰਡ ਹੁੰਦੀ ਹੈ, ਜਦੋਂ ਮਾਰ ਕਟਾਈ ਚੱਲਦੀ ਹੈ? ਇਹ ਸਾਰਾ ਕੁਝ ਤੁਹਾਨੂੰ ਤਾਂ ਭਲੀ ਭਾਂਤੀ ਪਤਾ ਹੋਊ ਅੰਦਰਲੀਆਂ ਗੱਲਾਂ ਦਾ। ਮੈਂ 1942 ਦੇ ਵਿੱਚ ਹਾਂਜੀ ਆਰਮੀ 'ਚ ਭਰਤੀ ਹੋਇਆ। ਠੀਕ ਹੈ ਜੀ। 1942 ਤੋਂ ਬਾਅਦ ਮੈਂ ਬੰਬੇ ਚਲਾ ਗਿਆ। ਜੀ ਫਿਰ ਬੰਬੇ ਜਾ ਕੇ ਈਰਾਨ 'ਚ ਚਲਾ ਗਿਆ, ਇਰਾਕ ਵਿੱਚ ਫਿਰ ਮੈਂ ਚਲਾ ਗਿਆ ਫੌਜ ਵਿੱਚ। ਠੀਕ ਹੈ। ਉਦੋਂ ਮੈਂ ਆਰਮੀ ਦੇ ਵਿੱਚ ਸੀਗਾ ਤੇ ਜਿਹੜਾ ਪੰਜਾਬ ਪਹਿਲੇ ਸੀਗਾ ਇਕੱਠਾ ਪੰਜਾਬ ਸੀ ਜਦੋਂ, ਤੇ ਮੈਂ ਮਿੰਟਗੁਮਰੀ ਵਗੈਰਾ, ਲੈਲਪੁਰ ਤੇ ਇੱਧਰ ਰਿਹਾ। ਫਿਰ ਉਹ ਤੋਂ ਬਾਅਦ ਮੈਂ
ਗੁਹਾਟੀ ਅੱਛਾ ਤੇ ਬਰਮਾ ਵਿੱਚ ਚਲਾ ਗਿਆ। ਅੱਛਾ ਬਰਮਾ। ਹਾਂ ਅੱਛਾ ਜੀ। ਬਰਮਾ, ਫਿਰ ਮੈਂ ਸਿੰਗਾਪੁਰ ਚਲਾ ਗਿਆ। ਇਹ ਆਰਮੀ ਦੇ ਸਿਲਸਿਲੇ 'ਚ ਹੀ ਤੁਸੀਂ ਵਿੱਚ ਹਾਂਜੀ। ਅੱਛਾ ਜੀ, ਆਰਮੀ ਦੇ ਨਾਲ ਜਾਂਦੇ ਸੀ। ਹਾਂ ਆਰਮੀ ਦੇ ਨਾਲ। ਅੱਛਾ ਜੀ। ਤੇ ਫਿਰ ਉੱਥੇ ਨਾਲ ਜਾਪਾਨੀ ਲੜਾਈ ਕਰਦੇ ਸੀ, ਹਾਂ ਉੱਧਰ ਅਸੀਂ ਕਰਦੇ ਸੀ। ਠੀਕ ਹੈ। ਤਕਰੀਬਨ ਆਮ ਤੌਰ 'ਤੇ ਮੈਂ ਐਂਬੂਲੈਂਸ ਚਲਾਈ। ਅੱਛਾ ਜੀ, ਤੁਸੀਂ ਐਂਬੂਲੈਂਸ ਚਲਾਉਂਦੇ ਸੀ। ਐਂਬੂਲੈਂਸ ਚਲਾ ਕੇ ਤਾਂ ਜ਼ਖਮੀਆਂ ਨੂੰ ਲਿਆਉਣਾ ਤੇ ਜ਼ਖਮੀਆਂ ਨੂੰ ਢੋਣਾ, ਲੋਕਾਂ ਦਾ ਪੈਟਰੋਲ ਲੈ ਕੇ ਜਾਣਾ, ਜਿਹੜੀ ਵੀ ਚੀਜ਼ ਆਰਮੀ ਨੂੰ ਲਾਉਣੀ, ਆਰਮੀ 'ਚ ਗੱਡੀਆਂ ਦੀ ਚੀਜ਼ਾਂ ਲੈ ਕੇ ਜਾਣੀਆਂ ਜਾਣੀਆਂ। ਤੇ ਫਿਰ ਜ਼ਿਆਦਾਤਰ ਮੈਂ ਬਰਮਾ 'ਚ ਹੀ ਜ਼ਿਆਦਾ ਰਿਹਾ। ਬਰਮਾ 'ਚ ਕਿੰਨਾ ਸਮਾਂ ਰਹੇ ਹੋਣਗੇ? ਕੋਈ ਜ਼ਿਆਦਾ? ਕਿੰਨਾ ਟਾਈਮ ਬਰਮਾ 'ਚ ਲਾਇਆ? ਬਰਮਾ ਦੇ ਵਿੱਚ ਮੈਂ ਜੀ 1900 ਬਰਮਾ ਜੀ ਮੈਂ 5 ਸਾਲ ਲਾਇਆ ਉੱਥੇ। 5 ਸਾਲ ਲਾਏ। ਅੱਛਾ ਚਲੋ, ਤੁਸੀਂ ਕਹਿੰਦੇ ਮੈਂ ਐਂਬੂਲੈਂਸ ਚਲਾਉਂਦਾ ਸੀ, ਪੜ੍ਹਾਈ ਕਿੰਨੀ ਕੁ ਸੀਗੀ ਤੁਹਾਡੀ? ਕਿੰਨੇ ਪੜ੍ਹੇ ਹੋਏ ਹੋ ਤੁਸੀਂ? ਕਿਹੜੀਆਂ ਭਾਸ਼ਾ ਦੇ ਜਾਣੂ ਹੋ? ਮੈਂ ਥੋੜੀ ਇੰਗਲਿਸ਼, ਥੋੜੀ ਉਰਦੂ ਬਹੁਤ ਜਾਣਦਾ ਮੈਂ। ਅੱਛਾ ਜੀ, ਉਰਦੂ ਜਾਣਦੇ ਹੋ? ਹਾਂ ਉਰਦੂ, ਕਿਉਂਕਿ ਉਸਦੇ ਸਾਂਝਾ ਪੰਜਾਬ ਸੀ, ਉਰਦੂ ਸਾਂਝੀ ਭਾਸ਼ਾ ਸੀ। ਹਾਂਜੀ ਹਾਂਜੀ। ਅੱਛਾ, ਤੇ ਹੋਰ ਉਰਦੂ, ਇੰਗਲਿਸ਼, ਪੰਜਾਬੀ ਜਾਣਦੇ ਹੋ? ਹਾਂ ਪੰਜਾਬੀ ਵੀ ਜਾਣਦਾ। ਅੱਛਾ ਜੀ। ਤੇ ਜਿਹੜੇ ਕੰਮਕਾਜ ਹੁੰਦੇ ਸੀ, ਸਰਕਾਰੀ ਕੰਮਕਾਜ, ਕਿਹੜੀ ਭਾਸ਼ਾ 'ਚ ਜ਼ਿਆਦਾ ਹੁੰਦੇ ਸੀ ਉਸ ਟਾਈਮ? ਸਾਡਾ ਹਾਂਜੀ ਇਹ ਪੰਜਾਬੀ ਤੇ ਥੋੜੀ ਬੜੀ ਇੰਗਲਿਸ਼ ਬੋਲ ਲੈਣੀ ਸੀ। ਅੱਛਾ। ਤੇ ਬਾਕੀ ਹਿੰਦੀ ਬੋਲੀ। ਤੇ ਜਦੋਂ ਮੰਨ ਲਓ ਉਹਨਾਂ ਨਾਲ ਵਿਚਰਦੇ ਸੀ ਜਿਹੜੇ ਬ੍ਰਿਟਿਸ਼ ਅਫਸਰ ਹੁੰਦੇ ਸੀ, ਤੇ ਉਹਨਾਂ ਨਾਲ ਗੱਲਬਾਤ ਫਿਰ ਇੰਗਲਿਸ਼ 'ਚ ਹੀ ਹੁੰਦੀ ਸੀ, ਜਾਂ ਉਹ ਵੀ ਸਿੱਖਦੇ ਸੀ ਆਪਣੀ ਭਾਸ਼ਾ ਪੰਜਾਬੀ ਇੱਥੇ ਦੀ? ਨਹੀਂ, ਉਹਨਾਂ ਦੀ ਬੋਲੀ ਵੀ ਚੱਲੀ ਜਾਂਦੀ ਸੀ, ਸਾਡੀ ਵੀ ਹਿੰਦੀ ਵੀ ਚੱਲਦੀ ਸੀ। ਕਈ ਮਤਲਬ ਹਿੰਦੁਸਤਾਨੀ ਬੋਲਦੇ ਸੀ। ਅੱਛਾ, ਉਹ ਗੋਰੇ। ਅੱਛਾ ਹਾਂਜੀ, ਉਹਨਾਂ ਦੀ ਭਾਸ਼ਾ ਚੱਲਦੀ ਰਹਿੰਦੀ ਸੀ। ਤੇ ਇਹ ਜਿਹੜਾ ਸਮਾਂ ਸੀ ਬਾਪੂ ਜੀ, ਜਿੱਦਾਂ ਤੁਸੀਂ ਦੱਸਦੇ ਹੋ ਕਿ ਮੈਂ 42 ਦੇ ਵਿੱਚ ਆਰਮੀ 'ਚ ਚਲੇ ਗਿਆ ਸੀ, ਉਸ ਸਮੇਂ ਇਹ ਲਹਿਰ ਵੀ ਪੂਰੀ ਜ਼ੋਰਾਂ ਤੇ ਸੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ, ਭਾਰਤ ਆਜ਼ਾਦ ਕਰਾਉਣਾ। ਤੁਸੀਂ ਇਸ ਲਹਿਰ ਬਾਰੇ ਕਿੰਨਾ ਕੁ ਜਾਣਦੇ ਆ? ਕਿੰਨਾ ਕੁ ਉਸ ਲਈ ਇਸਦਾ ਜ਼ੋਰ ਸੀ, ਵੀ ਲੱਗਦਾ ਸੀ ਵੀ ਦੇਸ਼ ਆਜ਼ਾਦ ਹੋ ਜਾਊਗਾ? ਏਦਾਂ ਜਾਪਾਨ ਉਧਰ ਸੀ ਜਦੋਂ ਇਹ ਲੜਾਈ ਕਰਦੇ ਸੀ। ਅੱਛਾ। ਇੱਧਰ ਸੁਭਾਸ਼ ਚੰਦਰ ਬੋਸ ਸੀ। ਹਾਂਜੀ। ਤੇ ਸੁਭਾਸ਼ ਚੰਦਰ ਬੋਸ ਜਿਹੜਾ ਉਹ ਇਹ ਹਿੰਦੁਸਤਾਨ ਦੇ ਨਾਲ ਉਹ ਲੜਾਈ ਕਰਦਾ ਸੀ। ਉਹ ਆਜ਼ਾਦ ਕਰਾਉਣਾ ਚਾਹੁੰਦਾ ਸੀ ਭਾਰਤ ਨੂੰ। ਹਾਂਜੀ ਹਾਂਜੀ, ਸੁਭਾਸ਼ ਚੰਦਰ ਬੋਸ। ਹਾਂਜੀ ਹਾਂਜੀ। ਤੇ ਇਹਦੀ ਬਹੁਤ ਦਿਨ ਕੋਸ਼ਿਸ਼ ਕੀਤੀ, ਲੇਕਿਨ ਉਹਦੀ ਮੌਤ ਹੋ ਗਈ। ਹਾਂਜੀ, ਤੇ ਉਹਦੇ ਬਾਅਦ ਫਿਰ ਲੜਾਈ ਹੁੰਦੀ ਰਹੀ, ਕਾਫੀ ਚਿਰ ਚੱਲਦੀ ਰਹੀ ਏਦਾਂ ਹੀ। ਹਾਂਜੀ। ਤੇ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਮੈਂ ਉਰਦੂ ਵੀ ਜਾਣਦਾ, ਪੰਜਾਬੀ, ਇੰਗਲਿਸ਼ ਥੋੜੀ ਜਾਣਦਾ, ਫਿਰ ਉਧਰਲੇ ਪੰਜਾਬ ਦਾ, ਪਾਕਿਸਤਾਨ ਦਾ ਮੋਹ ਆਉਂਦਾ? ਕਦੀ ਚੇਤਾ ਆਉਂਦਾ ਜਦੋਂ ਉੱਧਰ ਤੁਰੇ ਫਿਰਦੇ ਸੀ? ਕਦੀ? ਬਹੁਤ। ਦੇਖੋ ਜੀ, ਇੱਕੋ ਹੀ ਕਿਸਮ ਦੇ ਇੰਨਾ ਮੇਲ ਮਿਲਾਪ ਸੀਗਾ, ਬਹੁਤ ਪ੍ਰੇਮ ਸੀਗਾ, ਸਭ ਕੁਛ ਸੀਗਾ। ਤੇ ਗੱਲਾਂ ਬਾਤਾਂ ਕਰਨੀਆਂ, ਸਭ ਕੁਝ ਕਰਨਾ, ਆਉਣਾ ਜਾਣਾ। ਦੋਸਤ ਵੀ ਹੋਣਗੇ? ਦੋਸਤ ਵੀ, ਲੇਕਿਨ ਹੁਣ ਉਹ ਮਿਲਦੇ ਹੀ ਨਹੀਂ ਦੋਸਤ। ਉਦੋਂ ਤਾਂ ਅਸੀਂ ਇਕੱਠੇ ਖਾਂਦੇ ਪੀਂਦੇ ਸੀ, ਸਭ ਕੁਛ ਕਰਦੇ ਸੀ। ਤੇ ਉਦੋਂ ਆਜ਼ਾਦੀ ਦੇ ਵਿੱਚ ਤਾਂ ਬਹੁਤ ਖੁਸ਼ੀਆਂ ਸੀਗੀਆਂ। ਬਾਅਦ ਵਿੱਚ ਜਦੋਂ ਵੰਡ ਹੋ ਗਈ, ਕੋਈ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ, ਬਸ ਏਦਾਂ ਹੀ ਫਿਰ ਵਿਛੜ ਗਏ ਦੋਸਤ। ਵਿਛੜ ਗਏ ਜੀ। ਮੁੜ ਕੇ ਕਦੀ ਚਾਹਿਆ ਨਹੀਂ ਵੀ ਉਹਨਾਂ ਦੋਸਤਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ? ਕੋਸ਼ਿਸ਼ ਕੀ ਕਰੀਏ, ਏਦਾਂ ਕੋਸ਼ਿਸ਼ ਕਰਦੇ ਸੀ ਵੀ ਉਹ ਵੀ ਮਿਲਣ ਤੇ ਸਾਡੇ ਦੋਸਤ ਕਦੀ ਨਾ ਕਦੀ ਆ ਜਾਣ। ਜਾਂ ਬਹੁਤ ਕੋਸ਼ਿਸ਼ ਕੀਤੀ ਵੀ ਉੱਧਰ ਕੋਈ ਆਦਮੀ ਹੋਰ ਹੋਵੇ
ਤਾਂ ਉਹਨਾਂ ਨਾਲ ਮੁਲਾਕਾਤ ਕਰੀਏ, ਮੇਲ ਮਿਲਾਪ ਕਰਾ ਦੇਵੇ। ਹਾਂ ਤਾਂ ਉਹ ਹੋਇਆ ਨਹੀਂ, ਫਿਰ ਸਾਡੀ ਨਾਲ ਗੱਲਬਾਤ ਹੀ ਹੋਈ ਨਹੀਂ। ਉੱਦਾਂ ਤਾਂ ਥੋੜ੍ਹੇ ਬਹੁਤੇ ਆਦਮੀਆਂ ਨੂੰ ਜਾਣਦਾ ਮੈਂ। ਕੋਈ ਚੇਤੇ 'ਚ ਹੈਗਾ, ਕੋਈ ਯਾਦ ਹੈਗਾ ਉੱਥੇ ਦੇ ਦੋਸਤ ਕੋਈ? ਹਾਂ, ਮੇਰਾ ਦੋਸਤ ਸੀ ਅਬਦੁਲ ਗਨੀ, ਈਦੂ, ਇਬਰਾਹੀਮ, ਅੱਛਾ, ਤੇ ਹੋਰ ਇੱਕ ਬਲੀ ਸੀ, ਇੰਨੀਆਂ ਕੁ ਜ਼ਿਆਦਾ ਹੋਰ ਵੀ ਆ। ਕਿੱਥੇ ਦੇ ਰਹਿਣ ਵਾਲੇ ਸੀ ਉੱਥੇ, ਕਿੱਥੇ ਦੇ? ਜੇ ਕਿ ਵੀਡੀਓ ਉਹਨਾਂ ਤੱਕ ਪਹੁੰਚ ਹੀ ਜਾਵੇ, ਉਹਨਾਂ ਦੇ ਅੱਗੇ ਪੁੱਤ ਪੋਤਿਆਂ ਤੱਕ ਪਹੁੰਚ ਜਾਵੇ ਵੀਡੀਓ, ਸ਼ਾਇਦ ਉਹ ਦੱਸ ਦੇਣ ਕਿੱਥੇ ਦੇ ਰਹਿਣ ਵਾਲੇ ਸੀ ਪਾਕਿਸਤਾਨ 'ਚ ਉਹ। ਉਹਦਾ ਪਤਾ ਨਹੀਂ, ਉਹਦਾ ਯਾਦ ਨਹੀਂ ਵੀ ਕਿੱਥੇ। ਉਹਦਾ ਤੁਹਾਡੇ ਨਾਲ ਉਹ ਕਿੱਥੇ ਮਿਲੇ? ਆਰਮੀ 'ਚ ਸੀ ਤੁਹਾਡੇ ਨਾਲ ਉਹ? ਪਹਿਲੇ ਆਰਮੀ ਦੇ ਵਿੱਚ ਸੀਗੇ। ਅੱਛਾ, ਬਾਅਦ ਦੇ ਵਿੱਚ ਇੱਕ ਦੂਏ ਖਤਮ ਵੰਡੇ ਗਏ, ਚਲੇ ਗਏ। ਅੱਛਾ ਜੀ, ਮੁੜ ਕੇ ਫਿਰ ਮਿਲੇ ਨਹੀਂ, ਮੁੜ ਕੇ ਨਹੀਂ ਕਦੀ ਮਿਲੇ। ਉਹ ਔਖਾ ਸਮਾਂ ਦੇਖਿਆ। ਤੇ ਉਦੋਂ ਜਦੋਂ ਸਾਰੀ ਵੰਡ ਦੇਖੀ, ਉਸ ਤੋਂ ਬਾਅਦ ਆਜ਼ਾਦ ਦੇਸ਼ ਬਣ ਗਿਆ ਇੱਕ। ਇੱਧਰ ਜਦੋਂ ਮੁਸਲਮਾਨ ਜਿਹੜੇ ਇੱਧਰੋਂ ਮੁਸਲਮਾਨ ਉੱਧਰ ਚਲੇ ਗਏ, ਜਿਹੜੇ ਇੱਧਰ ਮੁਸਲਮਾਨ ਰਹਿ ਗਏ, ਮੁਸਲਿਮ ਲੋਕ ਰਹਿ ਗਏ, ਉਹਨਾਂ ਦੀ ਹਾਲਤ ਕਿੱਦਾਂ ਦੀ ਸੀ ਉਸ ਸਮੇਂ? ਕਹਿੰਦੇ ਜੀ ਬਹੁਤ ਵੱਢ ਟੁੱਕ ਚੱਲਦੀ ਸੀ, ਇਹ ਗੱਲ ਸੱਚੀ ਆ? ਬਹੁਤ ਜ਼ਿਆਦਾ। ਜਦੋਂ ਹਿੰਦੁਸਤਾਨ ਵੰਡ ਪਈ ਆ, ਉਸ ਲਈ ਇੱਕ ਦੋ ਵੱਢ ਘੱਟ ਬਹੁਤ ਹੋ ਗਈ, ਬਹੁਤ ਲੜਾਈ, ਮਤਲਬ ਇੰਨੇ ਕੱਟੇ ਆਦਮੀ ਕੋਈ ਕਹਿਣ ਦੀ ਗੱਲ ਨਹੀਂ। ਤੁਸੀਂ ਦੇਖੇ? ਹਾਂਜੀ, ਦੇਖੇ ਆ। ਮੁਸਲਮਾਨ ਜਿਹੜੇ ਸੀਗੇ ਉਹ ਦੌੜਦੇ ਭੱਜਦੇ ਰਹੇ। ਮੈਂ ਥੋੜ੍ਹਾ ਜਿਹਾ ਟਾਈਮ ਉੱਥੇ ਵੀ ਮੈਂ ਗੁਜ਼ਾਰਿਆ। ਅੱਛਾ, ਸਾਡੇ ਪਿੰਡ ਦੇ ਆਦਮੀਆਂ ਨੂੰ ਵੀ ਮਾਰਿਆ ਉਹਨੇ, ਮੁਸਲਮਾਨਾਂ ਨੂੰ। ਫਿਰ ਕੈਂਪ ਬਣ ਗਿਆ, ਸ਼ਾਮ 84 ਬਣ ਗਿਆ, ਇੱਧਰ ਉੱਧਰ ਕੈਂਪ ਬਣ ਗਏ। ਉਹ ਉਹਨਾਂ ਦਾ ਬਚਾਅ ਹੋ ਗਿਆ ਥੋੜਾ ਥੋੜਾ। ਸ਼ਰਨਾਰਥੀ ਕੈਂਪ ਲੱਗ ਗਿਆ। ਆਰਮੀ ਨੇ ਬਚਾਏ ਫਿਰ? ਆਰਮੀ ਨੇ। ਅੱਛਾ, ਬਾਕੀ ਕੈਂਪ ਲੱਗ ਗਿਆ। ਕੈਂਪ ਲੱਗਣ ਤੋਂ ਬਾਅਦ ਫਿਰ ਉਹਨਾਂ ਦੀ ਮੁਸ਼ਕਲ ਹੋ ਗਿਆ। ਫਿਰ ਆਪਣੇ ਫਿਰ ਆਰਮੀ ਜਿਹੜੀ ਆ ਉਹ ਉਹਨਾਂ ਨੂੰ ਕੰਟਰੋਲ ਲੈ ਸ਼ੁਰੂ ਕਰਕੇ ਤੋ ਬਾਰਡਰ ਪਾਰ ਕਰਾਉਣਾ ਸ਼ੁਰੂ ਕਰ। ਹਾਂ, ਬਾਰਡਰ ਪਾਰ ਕਰ। ਜਿਹੜੇ ਸਾਡੇ ਬੰਦੇ ਸੀਗੇ ਉਧਰੋਂ ਇੱਧਰ ਆ ਗਏ ਬਹੁਤ ਜਾਨੀ। ਉਹ ਵੀ ਗੱਡੀਆਂ ਦੇ ਰਸਤੇ ਬਹੁਤ ਮੁਸ਼ਕਲ ਦੇ ਨਾਲ ਹੀ ਉਹ ਸਾਡੇ ਪਿੰਡਾਂ 'ਚ ਗੱਡੀਆਂ ਰੋਕ ਕੇ ਕਹਿੰਦੇ ਵੱਢੀ ਜਾਂਦੇ ਸੀ ਜਿਹੜੇ। ਹਾਂਜੀ, ਬਹੁਤ ਬੁਰੇ ਹਾਲਤ ਸੀ। ਤੇ ਜਿਹੜੇ ਉਧਰੋਂ ਆਏ ਸੀ ਸਿੱਖ ਭਾਈ ਆਪਣੇ ਜਿੰਨੇ ਵੀ ਇੱਥੇ ਆਏ, ਤੇ ਉਹਨਾਂ ਦੀ ਇੱਥੇ ਕਿੱਦਾਂ ਸੈਟਿੰਗ ਹੋਈ, ਕਿੱਦਾਂ ਰਿਹਾਇਸ਼ ਉਹਨਾਂ ਨੂੰ ਮੁਹੱਈਆ ਕਰਵਾਉਣ ਦਾ? ਉਧਰੋਂ ਵੀ ਜਿੰਨੇ ਸਾਡੇ ਆਪਣੇ ਸਿੱਖ ਹਿੰਦੂ ਉਧਰੋਂ ਗੱਡੀਆਂ ਦੇ ਵਿੱਚ ਬੈਠ ਕੇ ਬਾਈ ਰੋਡ, ਕਿਸੇ ਕੋਲ ਗੱਡੀ ਸੀ, ਕਿਸੇ ਕੋਲ ਕੁਛ ਸੀ, ਕੋਈ ਪੈਦਲ ਹੀ, ਕਿਸੇ ਕੋਲ ਰੇੜਾ ਸੀ ਉਹਦੇ ਤੇ। ਹਾਂ, ਫਿਰ ਇੱਧਰ ਪਿੰਡਾਂ ਦੇ ਵਿੱਚ ਚਿਰ ਹੋ ਗਿਆ ਅੱਗੇ ਪਿੱਛੇ, ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਜਿਹੜੇ ਪਹਿਲੇ ਰਹਿੰਦੇ ਸੀ ਉਹ ਆਪਣਾ ਜਗ੍ਹਾ ਆਣ ਕੇ ਸੰਭਾਲ ਲਈ, ਤੇ ਜਿਹਨੂੰ ਨਹੀਂ ਮਿਲੀ ਉਹ ਗੌਰਮੈਂਟ ਜਗ੍ਹਾ ਦੇ ਗਈ। ਅੱਛਾ ਜੀ। ਉਹਨਾਂ ਦੇ ਕੋਲ ਜ਼ਮੀਨਾਂ ਦੇ ਦਿੱਤੀਆਂ, ਜਿਹੜੀ ਮੁਸਲਮਾਨ ਲੈ ਕੇ ਗਏ ਸੀ ਉਹ ਜ਼ਮੀਨ ਉਹਨੇ ਸੰਭਾਲ ਲਈਆਂ। ਠੀਕ ਹੈ। ਉਹ ਸੰਭਾਲ ਕੇ ਤਾਂ ਆਪਣਾ ਰਹਿਣ ਲੱਗ ਪਏ। ਇਸ ਤਰ੍ਹਾਂ ਜ਼ਮੀਨ ਵੰਡੀ ਗਈ। ਉਦਾਂ ਜਿੱਦਾਂ ਉਹ ਮੁਸਲਮਾਨ ਛੱਡ ਕੇ ਉਧਰ ਚਲੇ ਗਏ, ਬਸ ਉਹਨਾਂ ਨੂੰ ਉਧਰ ਮਿਲ ਗਈ ਬਸ, ਇੱਧਰ ਮਿਲ ਗਈ। ਇਹਨਾਂ ਦੀ ਜਿਹੜੀ ਉਹਨਾਂ ਦੀ ਸੀ ਉਹ ਇੱਧਰ ਸਿੱਖਾਂ ਨੂੰ ਮਿਲ ਗਈ, ਜਿਹੜੇ ਇੱਧਰ ਆਏ, ਹਨਾ? ਹਾਂਜੀ, ਏਦਾਂ ਸਾਰਾ ਕੁਝ ਹੋਇਆ ਫਿਰ। ਹਾਂਜੀ। ਤੇ ਉਹ ਮਾਹੌਲ ਕਿੱਦਾਂ ਦਾ ਸੀ ਉਹ ਲਾਗੇ ਦੇ 2-4 ਸਾਲ, ਜਦੋਂ ਨਵੇਂ ਚਿਹਰੇ ਦੇਖਦੇ ਆਲੇ ਦੁਆਲੇ ਨਾ, ਵੀ ਉਧਰੋਂ ਕੋਈ ਆ ਕੇ ਰਹਿਣ ਲੱਗ ਗਿਆ? ਸਾਡੇ ਇੱਥੋਂ ਜਿਹੜੇ ਮੁਸਲਮਾਨ ਸੀ ਉਹ ਵਿਚਾਰੇ ਉਧਰ ਚਲੇ ਗਏ, ਤੇ ਉਹਨਾਂ ਨਾਲ ਫਿਰ ਕਿੱਦਾਂ ਦਾ ਮਾਹੌਲ ਸੀ? ਉਹਨਾਂ ਨੂੰ ਸਾਰੇ ਸਵੀਕਾਰ ਕਰਦੇ ਸੀ, ਕਹਿੰਦੇ ਸੀ ਵੀ ਕੋਈ ਨਾ ਇਹ ਸਾਡੇ ਹੀ ਭਾਈ ਆ? ਉਹਨਾਂ ਨਾਲ ਕੋਈ ਏਦਾਂ ਤਾਂ ਨਹੀਂ ਰੱਖਦਾ ਸੀ ਵਿਤਕਰਾ ਵੀ ਯਾਰ ਇਹ ਤਾਂ ਪਾਕਿਸਤਾਨੋਂ ਆਏ ਆ? ਨਹੀਂ, ਏਦਾਂ ਨਹੀਂ। ਹਾਂ, ਕਿਉਂਕਿ ਉਹ ਤਾਂ ਤਕਰੀਬਨ ਆਪਣੇ ਬੰਦੇ ਸੀ। ਤਕਰੀਬਨ ਪਹਿਲੇ ਜਿਹੜੇ ਇੱਧਰ ਰਹਿੰਦੇ ਸੀਗੇ ਉਹਨਾਂ ਦੀਆਂ ਜਗ੍ਹਾ ਇੱਥੇ ਪਹਿਲੇ ਹੈਗੀਆਂ ਸੀਗੀਆਂ, ਆਣ ਕੇ ਆਰਾਮ ਨਾਲ ਰਹਿ ਗਏ। ਜਿਹੜੀ ਜਗ੍ਹਾ ਮੁਸਲਮਾਨਾਂ ਦੀਆਂ ਸੀਗੀਆਂ, ਬਹੁਤ ਜਗ੍ਹਾ ਇਹਨਾਂ ਕੋਲ ਨਹੀਂ ਸੀ, ਉਹ ਉਹਨਾਂ ਨੂੰ ਮਿਲ ਗਈਆਂ, ਉਹਨੇ ਆਪਣੀਆਂ ਸੰਭਾਲ ਲਈਆਂ। ਬਾਕੀ ਬਟਵਾਰੀਆਂ ਨੇ ਆਪਣਾ ਜਗ੍ਹਾ ਉਹਨਾਂ ਨੂੰ ਦੇ ਦਿੱਤੀ, ਸਾਰੇ ਆਪਣੀ ਜਗ੍ਹਾ 'ਚ ਚਲੇ ਗਏ ਆਰਾਮ ਨਾਲ।
ਕੀ ਕਾਰਨ ਕੀ ਮੰਨਦੇ ਹੋ ਵੀ ਇਹ ਜਿਹੜੀ ਵੰਡ ਪਾਤੀ, ਦੇਸ਼ ਵੰਡ ਤੇ 2 ਦੇਸ਼ ਬਣਾਤੇ, ਵੱਡਾ ਕਾਰਨ ਕੀ, ਕਿਹਨੂੰ ਜ਼ਿੰਮੇਵਾਰ ਮੰਨਦੇ ਇਹਦੇ ਲਈ ਵੀ ਕਿਹਨੇ ਕੀਤਾ ਇਹ ਕੰਮ? ਇਹ ਸਾਰਿਆਂ ਨੇ ਉਦੋਂ ਸੀ ਜਵਾਹਰ ਨਹਿਰੂ, ਜਵਾਹਰ ਨਹਿਰੂ ਤੇ ਆਪਣੇ ਕੀ ਨਾਂ ਸੀ ਉਹਦਾ ਜਿਹੜਾ ਮੁਸਲਮਾਨ ਸੀਗਾ ਨਾ, ਜਿੰਨਾ ਮੁਹੰਮਦ ਅਲੀ ਜਿੰਨਾ। ਹਾਂ, ਮੁਹੰਮਦ, ਹਾਂ, ਦੋਨੋਂ ਬਾਹਰੋਂ ਪੜ੍ਹ ਕੇ ਆਏ ਸੀ। ਹਾਂ, ਦੋਨੋਂ ਹੀ, ਦੋਨੋਂ ਜਣੇ ਫਿਰ ਬਹਿ ਕੇ ਗੱਲਬਾਤ ਕਰਕੇ ਕਹਿੰਦੇ ਵੀ ਅਸੀਂ ਲੈਣਾ ਹੀ ਆ, ਪਾਕਿਸਤਾਨ ਲੈਣਾ ਹੀ ਲੈਣਾ ਆ। ਇਹ ਕਹਿਣਗੇ ਹਿੰਦੁਸਤਾਨ ਫਿਰ ਦੇ ਦਿਓ, ਇਸ ਕਰਕੇ ਫਿਰ ਹਿੰਦੁਸਤਾਨ ਬਣ ਗਿਆ, ਉਹ ਪਾਕਿਸਤਾਨ ਬਣ ਗਿਆ। ਉਹਨਾਂ ਨੇ ਕਿਹਾ ਵੀ ਅਸੀਂ ਧਰਮ ਦੇ ਆਧਾਰ ਤੇ ਅਲੱਗ ਦੇਸ਼ ਚਾਹੁੰਦੇ ਹਾਂ, ਅਸੀਂ ਅਲੱਗ ਬਣਨਾ। ਅੱਛਾ, ਬਸ ਹੁਣ ਤਾਂ ਵੈਸੇ ਵੀ ਉੱਥੇ ਬਹੁਤ ਦਿੱਕਤ ਆ, ਉੱਥੇ ਤਾਂ ਆਟਾ ਨਹੀਂ ਜੁੜਦਾ, ਬਹੁਤ ਜ਼ਿਆਦਾ ਗਰੀਬੀ ਹੋ ਗਈ, ਬਹੁਤ ਜ਼ਿਆਦਾ ਗਰੀਬੀ ਹੋ ਗਈ ਆ। ਤੁਸੀਂ ਖਬਰਾਂ ਖੁਬਰਾਂ ਪੜ੍ਹਦੇ ਜਾਂ ਦੇਖਦੇ ਆ ਖਬਰਾਂ ਖੁਬਰਾਂ ਪਾਕਿਸਤਾਨ ਦੀਆਂ? ਪਹਿਲੇ ਇਸੇ ਮੈਂ ਹੁਣ ਹਟ ਗਿਆ, ਮੇਰੀ ਨਜ਼ਰ ਕਮਜ਼ੋਰ ਹੋ ਗਈ। ਹੁਣ ਪੱਪੂ ਦੇਖਦਾ ਆਪਣੀ ਖਬਰ, ਉਹ ਦੱਸ ਦਿੰਦੇ ਤੁਹਾਨੂੰ? ਕਦੀ ਕਦੀ ਦੱਸ ਦਿੰਦੇ, ਨਹੀਂ ਤਾਂ ਮੈਂ ਸੁਣਿਆ ਤੁਸੀਂ ਉਹ ਪਾਕਿਸਤਾਨ ਦੀਆਂ ਖਬਰਾਂ ਵੀ ਸੁਣਦੇ ਹੁੰਦੇ ਸੀਗੇ ਪਹਿਲਾਂ। ਪਾਕਿਸਤਾਨ ਦੀ ਖਬਰਾਂ ਤਾਂ ਮੈਂ ਰਹਿੰਦਾ ਹੀ ਪਾਕਿਸਤਾਨ ਦੇ ਵਿੱਚ ਸੀ, ਤਕਰੀਬਨ ਮੈਂ ਕਾਫੀ ਸਾਲ ਉਹਨਾਂ ਦੇ ਨਾਲ ਹੀ ਮੈਂ ਰਿਹਾ, ਕਈ ਆਜ਼ਾਦੀ ਤੋਂ ਪਹਿਲਾਂ। ਹਾਂਜੀ, ਪਹਿਲੇ ਪੂਰਾ ਪਾਕਿਸਤਾਨ ਜਿਹੜਾ ਘੁੰਮ ਲਿਆ। ਹਾਂ, ਘੁੰਮ ਲਿਆ। ਫਿਰ ਈਰਾਨ ਚਲਾ ਗਿਆ, ਮੈਂ ਇਰਾਕ ਚਲਾ ਗਿਆ, ਈਰਾਨ ਤੋਂ ਵਾਪਸ ਫਿਰ ਇੱਧਰ ਨੂੰ ਈਰਾਨ ਇਰਾਕ ਕੀ ਕਰਦੇ ਸੀ? ਉੱਥੇ ਵੀ ਜੰਗ ਚੱਲਦੀ ਸੀ? ਉਧਰ ਲੜਾਈ ਸੀ, ਉਧਰ ਲੜਾਈ ਸੀ, ਲੇਕਿਨ ਅਸੀਂ ਤਾਂ ਗੱਡੀਆਂ ਦਾ ਕੰਮ ਸੀ ਮੇਰਾ, ਤਾਂ ਆਪਣਾ ਚਲਾਉਣਾ ਗੱਡੀਆਂ ਦਾ। ਤੁਸੀਂ ਡਰਾਈਵਰੀ ਕੰਮ? ਡਰਾਈਵਰੀ ਇੱਧਰ ਲੈ ਛੱਡ ਕੇ ਗਏ, ਗੱਡੀਆਂ ਲੈ ਕੇ ਗਏ ਇੱਧਰੋਂ ਪਹਿਲੇ ਹਿੰਦੁਸਤਾਨ ਦੀਆਂ, ਫਿਰ ਈਰਾਨ 'ਚ ਚਲਾ ਕੇ ਗੱਡੀ ਲੈ ਕੇ, ਫਿਰ ਇਰਾਕ 'ਚ ਵਾਪਸ ਆਏ। ਇਰਾਕ 'ਚੋਂ ਵਾਪਸ ਆ ਕੇ ਫਿਰ ਬਾਈ ਰੋਡ ਗੱਡੀਆਂ 'ਚ ਬੈਠ ਕੇ ਸਾਨੂੰ ਇੱਧਰ ਲੈ ਗਿਆ ਬੰਬੇ। ਅੱਛਾ, ਤੁਸੀਂ ਆਖਰੀ ਡਿਊਟੀ ਕਿਹੜੀ ਜਗ੍ਹਾ ਕੀਤੀ ਆ? ਕਿੱਥੇ ਆਖਰੀ ਡਿਊਟੀ ਕਿਹੜੀ ਜਗ੍ਹਾ ਕੀਤੀ ਜਦੋਂ ਰਿਟਾਇਰ ਹੋ ਗਏ ਉਸ ਤੋਂ ਬਾਅਦ? ਮੈਂ ਕਸ਼ਮੀਰ ਜੇ ਵਿੱਚ ਰਿਹਾ ਜ਼ਿਆਦਾ। ਅੱਛਾ, ਕਸ਼ਮੀਰ ਦੇ ਵਿੱਚ। ਕਿਹੜੇ ਸੰਨ 'ਚ ਤੁਸੀਂ ਰਿਟਾਇਰ ਹੋਏ ਆ? ਰਿਟਾਇਰ 'ਚ ਮੈਂ 1966 'ਚ। 1966 'ਚ ਰਿਟਾਇਰ ਹੋਏ ਆ ਤੁਸੀਂ? ਹਾਂਜੀ। ਕੀ ਰੈਂਕ ਸੀ ਉਸ ਟਾਈਮ ਤੁਹਾਡਾ? ਨਾਇਬ ਸੂਬੇਦਾਰ। ਨਾਇਬ ਸੂਬੇਦਾਰ ਰਿਟਾਇਰ ਹੋਏ ਹੋ ਤੁਸੀਂ। ਤੇ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਸਿੱਖੀ ਹੋਵੇ ਰਹਿ ਕੇ, ਫੌਜ ਦੇ ਵਿੱਚ ਰਹਿ ਕੇ, ਜਿਹੜੀ ਲੋਕਾਂ ਲਈ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੋਵੇ, ਸਾਨੂੰ ਹਰੇਕ ਕਿਸੇ ਨੂੰ ਫੋਲੋ ਕਰਨੀ ਚਾਹੀਦੀ, ਜਿਹੜੀ ਗੱਲ? ਹੁਣ ਇਹਨਾਂ ਗੱਲਾਂ ਸੀਗੀਆਂ ਬਹੁਤ ਬਥੇਰੀਆਂ। 24 ਸਾਲ ਮੈਂ ਗੁਜ਼ਾਰੇ। ਅੱਛਾ ਜੀ, ਫੌਜ ਦੇ ਵਿੱਚ? ਹਾਂ, ਫੌਜ। ਹੁਣ ਬਹੁਤ ਗੱਲਾਂ ਸਾਰੀਆਂ ਰਹਿ ਗਈਆਂ, ਭੁੱਲ ਗਿਆ ਮੈਂ ਤਾਂ। ਬਿਮਾਰ ਹੋਣ ਦੇ ਨਾਲ ਬਹੁਤ ਕੁਛ ਚੇਤੇ ਚੋਂ ਨਿਕਲ ਗਿਆ। ਨਹੀਂ ਭਰਾ, ਮੈਂ ਹੁਣ ਮੁਸ਼ਕਿਲ ਹੈ ਗੱਲ, ਇਹ ਵੀ ਗੱਲ ਕਰਨੀ ਮੁਸ਼ਕਿਲ ਹੋ ਗਈ ਹੈ। ਮੈਂ ਜਿਹੜੀ ਗੱਲਾਂ ਯਾਦ ਸੀ ਉਹ ਵੀ ਭੁੱਲ ਗਈਆਂ। ਅੱਛਾ, ਇਹ ਗੱਲ ਨਾ, ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਆ। ਟਾਈਮ ਬਹੁਤ ਹੋ ਗਿਆ। 66 ਦੇ ਵਿੱਚ ਤੁਸੀਂ ਰਿਟਾਇਰ ਹੋਏ ਹੋ, ਉਸ ਤੋਂ ਪਹਿਲਾਂ 24 ਸਾਲ ਦੀਆਂ ਗੱਲਾਂ ਹਾਂਜੀ ਬਹੁਤ ਪੁਰਾਣੀਆਂ ਹੋ ਜਾਂਦੀਆਂ। ਹਾਂਜੀ, ਪਰ ਭਾਈਚਾਰਕ ਸਾਂਝ ਚੰਗੀ ਸੀ ਨਾ ਉਸ ਟਾਈਮ ਕਹਿੰਦੇ, ਪਰ ਦੇਸ਼ ਵੰਡਿਆ ਗਿਆ, 2 ਅਲੱਗ-ਅਲੱਗ ਦੇਸ਼ ਬਣ ਗਏ, ਉਹਦੇ ਨਾਲ ਬਹੁਤ ਫਰਕ ਪਿਆ। ਪਹਿਲਾਂ ਤਾਂ ਜਿੱਦਾਂ ਤੁਸੀਂ ਦੱਸਦੇ ਵੀ ਮੇਰੇ ਕਿੰਨੇ ਦੋਸਤ ਸੀ ਪਾਕਿਸਤਾਨ, ਬਹੁਤ ਪਾਕਿਸਤਾਨ ਦੇ ਦੋਸਤ, ਬਹੁਤ ਪਿਆਰ ਸੀ ਇੱਕ ਦੂਜੇ ਦਾ, ਇਹ ਨਹੀਂ ਗੱਲ। ਤੇ ਫਿਰ ਜੁਦੇ ਹੋ ਗਏ, ਜੁਦੇ ਹੋਣ ਕਰਕੇ ਹੁਣ ਇੱਕ ਦੂਜੇ ਦੇ ਨਾਲ ਖਤਮ ਹੋ ਗਿਆ ਕਹਾਣੀ। ਮੰਦਿਰ ਮਸਜਿਦ ਕਿੱਦਾਂ ਵੰਡੇ ਫਿਰ? ਮੰਦਿਰ ਮਸਜਿਦ ਗੁਰਦੁਆਰੇ ਜਦੋਂ ਮੰਨ ਲਓ ਉਹ ਚਲੇ ਗਏ, ਮਸਜਿਦ ਖਾਲੀ ਹੋ ਗਈ, ਫਿਰ ਉਹਨਾਂ ਦਾ ਦੇਖਭਾਲ ਕੀਤੀ ਗਈ ਜਾਂ ਕਿੱਦਾਂ ਸਾਰਾ ਸਿਸਟਮ ਉਹ ਚੱਲਿਆ? ਫਿਰ ਜਿਹੜੇ ਖਾਸ ਜਗ੍ਹਾ ਉਹਨੇ ਸੰਭਾਲੀਆਂ ਉਹਨੇ। ਹੁਣ ਜਿੱਦਾਂ ਸਾਡੇ ਪਾਸ ਮਸਜਿਦ ਮੰਦਰ ਸੀ, ਮਸਜਿਦ ਉਦੋਂ ਬਣੀ ਰਹੀ, ਉਦੋਂ ਕਿਸੇ ਨੇ ਤੋੜ ਦਿੱਤੀ ਆ, ਕਿਸੇ ਨੇ ਕਿਸੇ ਕੀਤਾ, ਉਹਨੂੰ ਸਾਂਭਿਆ ਨਹੀਂ? ਹਾਂਜੀ, ਉਹਨੂੰ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਉਹਨੂੰ
ਉਹਦੇ 'ਚ ਸਕੂਲ ਪਾਤੇ, ਲਾਤਾ, ਕੋਈ ਸਕੂਲ ਕੋ ਬਣਾ ਲਿਆ, ਕੋਈ ਉੱਦਾਂ ਹੀ ਟੁੱਟ ਭੱਜ ਗਏ, ਬਸ ਇੱਦਾਂ ਹੀ ਰਿਹਾ। ਬਹੁਤੇ ਜਗ੍ਹਾ ਤੇ ਤਾਂ ਸਾਂਭੇ ਵੀ ਨੇ ਬਹੁਤ, ਜਦੋਂ ਦੇਖਦੇ ਆ ਪਿੰਡਾਂ ਦੇ ਵਿੱਚ ਜਾ ਕੇ, ਬਹੁਤ ਜਗ੍ਹਾ ਤੇ ਹੁਣ ਸਾਡੇ ਪਿੰਡ ਵੀ ਬਹੁਤ ਚੰਗੇ ਤਰੀਕੇ ਨਾਲ ਮਸਜਿਦ ਉਦੋਂ ਤੋਂ ਸਾਂਭੀ ਹੋਈ, ਗੁਰਦੁਆਰੇ ਦਾ ਹਿੱਸਾ ਬਣਾ ਲਿਆ ਗਿਆ, ਹਨਾ। ਤੇ ਕਈ ਜਗ੍ਹਾ ਤਾਂ ਭੰਨ ਤੋੜ ਵੀ ਕੀਤੀ ਗਈ, ਜਿੱਥੇ ਖੁੰਦਕ ਰੱਖੀ ਗਈ ਪੂਰੇ ਤਰੀਕੇ ਦੇ ਨਾਲ, ਹਨਾ। ਹਾਂ, ਕਈ ਤਾਂ ਚੰਗੇ ਤਰ੍ਹਾਂ ਤੇ ਰੱਖੀਆਂ, ਨਹੀਂ ਤਾਂ ਨਹੀਂ ਬਰਬਾਦ ਕਰ ਦਿੱਤੇ। ਨਹੀਂ ਤਾਂ ਇੱਥੇ ਨਨਕਾਣਾ ਸਾਹਿਬ ਗੁਰਦੁਆਰਾ, ਹੁਣ ਉੱਥੇ ਵੀ ਇਹ ਬਹੁਤ ਗੜਬੜ ਕਰਦੇ ਆ, ਰਹਿਣ ਨਹੀਂ ਦਿੰਦੇ ਦਾਨ। ਅੱਛਾ ਜੀ। ਉੱਧਰ ਤਾਂ ਸਿੱਖ ਉੱਥੇ ਰਹਿੰਦੇ ਆ, ਜਿੱਦਾਂ ਪੰਜਾ ਸਾਹਿਬ ਹੋਇਆ ਜਾਂ ਨਨਕਾਣਾ ਸਾਹਿਬ ਹੋਇਆ, ਉਹ ਸ਼ੇਖੂਪੁਰ, ਏਦਾਂ ਮਿੰਟ ਕੁਮਰੀ, ਇੱਧਰ ਉੱਧਰ। ਇਹ ਤਾਂ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਤਾਂ ਉਸਲੇ ਆਰਾਮ ਨਾਲ ਦੇਖੇ ਹੋਣਗੇ। ਹਾਂ, ਪੰਜਾ ਸਾਹਿਬ ਵੀ ਰਿਹਾ, ਉਹਦੇ 'ਚ ਮੈਂ ਰਹਿ ਕੇ ਆਇਆ। ਕਿਉਂ ਗੱਡੀਆਂ ਚਲਾਉਂਦੇ ਸੀ, ਜਿੱਥੇ ਮਰਜ਼ੀ ਚਲੇ ਜਾਂਦੇ ਸੀ, ਗੱਡੀ ਆਪਣੇ ਕੋਲ ਹੁੰਦੀ। ਹਾਂਜੀ, ਗੱਡੀਆਂ ਤਾਂ ਗੌਰਮੈਂਟ ਦੀਆਂ ਸੀ। ਗੱਡੀ ਤੋਂ ਚੇਤੇ ਆਇਆ ਮੈਨੂੰ, ਪੈਟਰੋਲ ਦਾ ਕੀ ਹਿਸਾਬ ਕਿਤਾਬ ਹੁੰਦਾ ਸੀ ਉਸਲੇ? ਪੈਟਰੋਲ ਕਿੱਦਾਂ ਮਿਲਦਾ ਸੀ, ਕਿੰਨੇ ਰੁਪਏ ਦਾ ਉਦੋਂ? ਹਾਂ, ਪੈਸਿਆਂ 'ਚ ਹੀ ਹੋਊ ਮੈਨੂੰ। ਨਹੀਂ, ਸਾਡਾ ਸਰਕਾਰੀ ਸੀਗਾ ਨਾ ਜੀ, ਸਰਕਾਰੀ ਗੇਲਣਾ ਆਉਂਦੀਆਂ ਸੀ ਤਾਂ। ਹਾਂ, ਗੇਲਣਾ, ਹੈਨਾ। ਪਰ ਤੁਸੀਂ ਬਾਹਰਲਾ ਨਹੀਂ ਜਾਣਦੇ ਸੀ ਵੀ ਬਾਹਰ ਮਾਰਕੀਟ 'ਚ ਕਿੰਨੇ ਨੂੰ ਤੇਲ ਮਿਲਦਾ? ਹਾਂ, ਜਾਇਜ਼ ਹੈ ਬਿਲਕੁਲ, ਮਾਰਕੀਟ ਚਲੇ ਜਾਣਾ। ਤੇ ਮਾਰਕੀਟ 'ਚ ਉਹ ਪੰਪ ਤੋਂ ਪਤਾ ਲੱਗਦਾ ਵੀ ਕਿੰਨੇ ਰੁਪਏ, ਕੁਛ ਚੇਤੇ ਹੋਵੇ ਕਿੰਨੇ ਦਾ ਤੇਲ ਵਿਕਦਾ ਸੀ? ਹੁਣ ਯਾਦ ਨਹੀਂ। ਅੱਛਾ, ਯਾਦ ਨਹੀਂ ਉਹ। ਹੁਣ ਉਦੋਂ ਭਾਅ ਕੀ ਸੀ, ਹੁਣ ਬਹੁਤ ਫਰਕ ਪੈ ਗਿਆ। ਹੋਰ ਤੇ ਕੋਈ ਸਾਨੂੰ ਜ਼ਿੰਦਗੀ ਦਾ ਕੋਈ ਗੁਣ, ਕੋਈ ਫਲਸਫਾ ਜ਼ਰੂਰ ਦੱਸ ਦਿਓ ਵੀ ਆਹ ਉਮਰ ਤੱਕ ਇੰਨੀ ਲੰਬੀ ਜ਼ਿੰਦਗੀ ਭੋਗਣ ਦਾ ਰਾਜ ਕੀ ਆ? ਗੱਲ ਇਹ ਹੈ ਵੀ ਜ਼ਿੰਦਗੀ ਕੁਛ ਤਾਂ ਬੀਤਦਾ ਗਿਆ ਏਦਾਂ, ਖਾਣਾ ਪੀਣਾ ਵੀ ਚੰਗਾ ਸੀ, ਤੇ ਖਾਂਦੇ ਪੀਂਦੇ ਵੀ ਰਹੇ, ਤੇ ਲੜਾਈ ਦੇ ਵਿੱਚ ਕੋਈ ਪਤਾ ਵੀ ਨਹੀਂ ਲੱਗਾ ਬਈ ਕੀ ਕੀਤਾ ਕੀ ਨਹੀਂ ਕੀਤਾ, ਤੇ ਆਪਣਾ ਸਫ਼ਰ ਜਿਹੜਾ ਬਤੀਤ ਕਰ ਦਿੱਤਾ, ਪੂਰਾ ਏਦਾਂ ਬਤੀਤ ਹੋ ਗਿਆ, ਜ਼ਿੰਦਗੀ ਜ਼ਿੰਦਗੀ ਏਦਾਂ ਹੀ ਲੰਘ ਗਈ। ਤੇ ਇੱਕ ਹੋਰ ਬਾਪੂ ਜੀ, ਮੇਰੇ ਦਿਮਾਗ 'ਚ ਗੱਲ ਆ ਗਈ, ਤੁਹਾਡੀ ਉਮਰ ਦੇ ਤਾਂ ਹੁਣ ਰੁੱਖ ਵੀ ਬਹੁਤ ਘੱਟ ਰਹਿ ਗਏ ਹੋਊਗੇ, ਹਨਾ। ਇਨਸਾਨਾਂ ਦੀ ਤਾਂ ਚਲੋ ਗੱਲ ਹੀ ਬਹੁਤ ਦੂਰ ਦੀ। ਤੇ ਤੁਸੀਂ ਕਦੀ ਚੇਤੇ ਕਰਦੇ ਹੋ ਵੀ ਆਪਣੇ ਪੁਰਾਣੇ ਸਮਿਆਂ ਦੇ ਦੋਸਤਾਂ ਨੂੰ, ਜਿਹੜੇ ਕਦੋਂ ਦੇ ਵਿਛੜ ਚੁੱਕੇ ਆ, ਜਾਂ ਫਿਰ ਆਲੇ ਦੁਆਲੇ ਦੀ ਉਹ ਮਾਹੌਲ ਨੂੰ, ਜਾਂ ਦਰਖਤਾਂ ਨੂੰ ਵੀ? ਯਾਰ, ਦਰਖਤ ਉਸ ਟਾਈਮ ਦੇ ਸੀ, ਪਤਾ ਨਹੀਂ ਕਿੱਥੇ ਗਏ, ਕਿਹੜੀਆਂ ਚੀਜ਼, ਸਾਰਾ ਕੁਛ ਹੀ ਅੱਜ ਕੱਲ੍ਹ ਤਾਂ ਬਦਲ ਗਿਆ। ਅੱਜ ਕੱਲ੍ਹ ਤਾਂ ਹੁਣ ਡੇਕਾਂ ਤੱਕ ਗਾਇਬ ਹੁੰਦੀਆਂ ਜਾਂਦੀਆਂ ਸਾਡੇ ਵਿਹੜਿਆਂ 'ਚੋਂ, ਬਦਲ ਗਿਆ ਸਭ ਕੁਛ। ਹੁਣ ਜੀ ਹੁਣ ਕੀ ਕਹਿ ਸਕਦੇ ਹਾਂ ਕੀ ਚੀਜ਼ ਹੈ? ਬਣਾਵਟੀਪਨ ਜ਼ਿਆਦਾ ਆ ਗਿਆ ਜ਼ਿੰਦਗੀ 'ਚ, ਹੈਨਾ। ਪਹਿਲਾਂ ਹਰੇਕ ਚੀਜ਼ ਖਾਲਸ ਹੁੰਦੀ ਸੀ। ਬਿਲਕੁਲ ਬਿਲਕੁਲ। ਹਰੇਕ ਚੀਜ਼ 'ਚ ਹੁਣ ਬਣਾਵਟ ਹੋ ਗਈ। ਦੇਸੀ ਘੇ ਕਹਿਣ ਨੂੰ ਦੇਸੀ ਆ, ਪਰ ਉਹ 'ਚ ਦੇਸੀ ਕੁਛ ਵੀ ਨੀ ਗਾ। ਨਹੀਂ ਜੀ, ਉਦੋਂ ਦੇਸੀ ਘੇ ਹੀ ਖਾਂਦੇ ਸੀ ਅਸੀਂ। ਮਤਲਬ ਇਹ ਹੈ ਵੀ ਦੇਸੀ ਘੇ ਮਿਲਦਾ ਹੀ ਤੇ ਦੇਸੀ ਸੀ, ਬਣਾਵਟੀ ਤਾਂ ਦੇਖਿਆ ਹੀ ਨਹੀਂ ਸੀ ਕਦੀ। ਫੌਜ ਵਿੱਚ ਵੀ ਸਾਨੂੰ ਦੇਸੀ ਘੇ, ਆਪਣਾ ਘੇ, ਚੰਗਾ ਘੇ ਜਿਹੜਾ ਸੀ, ਉਹ ਡੱਬਿਆਂ 'ਚ ਹੁੰਦਾ ਸੀਗਾ, ਐਡੇ ਐਡੇ ਡੱਬੇ ਸੀ, ਮਤਲਬ ਉਹ ਵੀ ਖਾਣ ਨੂੰ ਮਿਲਦਾ ਸੀਗਾ ਫੌਜ ਵਿੱਚ। ਹਾਂਜੀ, ਤੇ ਉਦੋਂ ਤਾਂ ਬਣਾਵਟੀ ਘੇ ਦਾ ਤਾਂ ਮਤਲਬ ਹੀ ਕੋਈ ਨਹੀਂ। ਇਹ ਫਰਕ ਕੀਤਾ ਜਾਂਦਾ ਸੀ? ਜਿੱਦਾਂ ਤੁਸੀਂ ਤਾਂ ਆਰਮੀ ਦੇ ਵਿੱਚ ਸੀ, ਚਲੋ ਉੱਥੇ ਤਾਂ ਬਰਾਬਰੀ ਦਾ ਕਰਦੇ ਹੋਣਗੇ, ਪਰ ਏਦਾਂ ਫਰਕ ਕੀਤਾ ਜਾਂਦਾ ਸੀ ਕਈ ਵਾਰੀ ਵੀ ਗੋਰਾ ਸਿਪਾਹੀ ਆ ਜੇ ਤਾਂ ਪੰਜਾਬੀ ਸਿਪਾਹੀ ਆ ਜੇ, ਉਹਨਾਂ ਦੋਨਾਂ 'ਚ ਕੋਈ ਫਰਕ? ਨਹੀਂ, ਉਦੋਂ ਕੋਈ ਫਰਕ ਨਹੀਂ ਸੀ ਹੁੰਦਾ। ਟਾਈਮ ਦੇ ਮੁਤਾਬਕ ਅਸੀਂ, ਕਿਉਂਕਿ ਟ੍ਰੇਨਿੰਗ ਵਿੱਚ ਵੀ ਰਹੇ ਹਾਂ, ਫੌਜ ਵਿੱਚ ਟ੍ਰੇਨਿੰਗ ਵੀ ਕਰਨੀ ਪੈਂਦੀ, ਟ੍ਰੇਨਿੰਗਾਂ ਦਿੰਦੇ ਰਹਿੰਦੇ ਰਹੇ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ ਸੀ ਹੁੰਦਾ। ਖਾਣਾ ਪੀਣਾ ਰਹਿਣਾ ਕੋਈ ਫਰਕ ਨਹੀਂ ਸੀ, ਇੱਕ ਦੂਜੇ ਦੇ ਨਾਲ ਆਰਾਮ ਦੇ ਨਾਲ ਨੌਕਰੀ ਕਰਦੇ ਸੀ। ਅੱਛਾ ਜੀ। ਹਾਂ, ਕੋਈ ਤਕਲੀਫ। ਜੇ ਬਾਪੂ ਅੱਜ ਤੁਹਾਨੂੰ ਮੌਕਾ ਮਿਲੇ ਪਿਛਲੀ ਜ਼ਿੰਦਗੀ 'ਚ ਜਾਣ ਦਾ, ਤੇ ਕਿਹੜੇ ਸਮੇਂ 'ਚ ਤੁਸੀਂ ਜਾਣਾ ਚਾਹੋਗੇ? ਕਿਹੜੇ ਜ਼ਿੰਦਗੀ ਦੇ ਮੋੜ ਤੇ ਜਾਣਾ ਚਾਹੋਗੇ ਵੀ ਮੈਂ ਉਹ ਵਾਲਾ ਪਲ ਦੁਬਾਰਾ ਜੀਣਾ ਚਾਹੁੰਦਾ? ਮੁਸ਼ਕਿਲ ਹੀ ਹੈ। ਕੀ ਨਹੀਂ, ਕਿਹੜਾ ਕੰਮ ਕਰਨਾ ਚਾਹੋਗੇ ਜੇ ਪਿੱਛੇ ਜਾਣਾ ਪਵੇ? ਮੰਨ ਲਓ ਆਰਮੀ ਦੇ ਸਮੇਂ 'ਚ ਜਾਣਾ ਚਾਹੋਗੇ,
ਜਦੋਂ ਆਰਮੀ ਦੇ ਵਿੱਚ ਸੀ? ਹਾਂ ਆਰਮੀ ਦੇ ਵਿੱਚ ਰਹਿਣਾ ਚਾਹੁੰਦਾ ਸੀ, ਕਿਉਂਕਿ ਉਦੋਂ ਕਿਉਂਕਿ ਮਾਹੌਲ ਇੰਨਾ ਅੱਛਾ ਸੀ ਆਰਮੀ ਦੇ ਵਿੱਚ। ਨਾਲੇ ਨਾਲ ਆਹ ਟ੍ਰੇਨਿੰਗ ਕੀਤੀ, ਉਹ ਟ੍ਰੇਨਿੰਗ ਕੀਤੀ, ਹੁਣ ਅੱਗੇ ਗਿਆ ਜਾਪਾਨ ਤੋਂ ਲੈ ਕੇ ਗੁਹਾਟੀ, ਫਿਰ ਇੱਧਰ ਆ ਗਏ ਗੁਹਾਟੀ। ਹਾਂਜੀ, ਗੁਹਾਟੀ ਤੋਂ ਬਾਅਦ ਨਾਲ ਕੋਹਿਮਾ, ਸੁਣਿਆ ਕੋਹਿਮਾ ਜੀ? ਉੱਥੇ ਬਹੁਤ ਲੜਾਈ ਹੋਈ ਅਤੇ ਅਸੀਂ ਵਿੱਚ ਹੀ ਸੀ ਤਕਰੀਬਨ, ਕਿਉਂ ਮੇਰਾ ਤਾਂ ਕੰਮ ਸੀ ਜਿੰਨੇ ਆਦਮੀ ਜ਼ਖਮੀ ਹੁੰਦੇ ਸੀ ਲੜਾਈ 'ਚ, ਜ਼ਖਮੀ ਹੋਣੇ, ਕੋਈ ਮਰ ਜਾਣੇ, ਮਤਲਬ ਕਿ ਐਂਬੂਲੈਂਸ ਦੇ ਵਿੱਚ ਲੈ ਕੇ ਜਾਣਾ। ਨਹੀਂ, ਤੁਸੀਂ ਫਿਰ ਕਦੀ ਹਥਿਆਰ ਨਹੀਂ ਚੱਕਿਆ ਆਪ? ਤੁਹਾਡੀ ਕਦੀ ਡਿਊਟੀ ਇੱਥੇ ਨਹੀਂ ਲੱਗੀ ਵੀ ਤੁਸੀਂ ਹਥਿਆਰ? ਬਹੁਤ ਡਿਊਟੀ ਰਹਿੰਦੀ ਸੀ। ਕਦੀ ਲੰਮੇ ਪੈ ਜਾਣਾ, ਕਦੀ ਕਿਤੇ ਵੀ ਲੜਾਈ ਝੂਠਦੀ ਸੀ। ਅਸੀਂ 15 ਮੀਲ ਤੁਰ ਕੇ ਆਏ ਅਸੀਂ। ਉਹ ਲੜਦੇ ਹਾਂਜੀ, ਜਿਹੜੀ ਗੱਡੀਆਂ ਸੀ ਉਹਨਾਂ ਨੂੰ ਜਾਲ ਕੇ ਨਾ ਜੀ ਆ ਗਿਆ ਸੀ। ਅੱਛਾ, ਉਹਨਾਂ ਦੀਆਂ ਵਿਰੋਧੀਆਂ? ਹਾਂਜੀ, ਮੈਨੂੰ ਇੱਕ ਡਰਾਈਵਰ ਨੂੰ ਰੱਖਿਆ, ਕਹਿੰਦਾ ਵੀ ਤੂੰ ਇਹਨਾਂ ਨੂੰ ਲੈ ਕੇ ਚੱਲ। ਠੀਕ ਆ। ਉਹ ਮੈਂ ਇੱਕ ਅਫਸਰ ਨੂੰ ਲੈ ਕੇ ਇਕੱਲਾ ਹੀ, ਅਤੇ ਮਤਲਬ ਉਹਨੂੰ ਲੈ ਕੇ ਹਸਪਤਾਲ 'ਚ ਲੈ ਗਿਆ ਮੈਂ। ਬੰਬ ਉਹਦੇ ਲੱਗਾ ਸੀ, ਜ਼ਬਰਦਸਤ ਵੱਜਾ ਸੀ। ਹਾਂ, ਅਤੇ ਉਹਨੂੰ ਲੈ ਕੇ ਮੈਂ ਇਕੱਲੇ ਨੂੰ, ਤਾਂ ਉੱਧਰ ਬਾਕੀ ਦੇ ਨਾਲ ਦੇ ਮੇਰੇ ਆਦਮੀ ਸੀ, ਮੇਰੀ ਕੰਪਨੀ ਜਿਹੜੀ ਸੀ ਉਹ ਬਾਈ ਰੋਡ, ਹਾਂਜੀ, ਜਾਪਾਨੀ ਘੇਰੇ 'ਚ ਲੈ ਲਿਆ ਜਾਪਾਨੀਆਂ ਨੇ। ਉੱਥੋਂ ਫਿਰ ਉਹ ਪੈਦਲ ਆਏ ਤਾਂ ਮੈਂ ਗੱਡੀ ਤੋਂ, ਇਕੱਲੀ ਗੱਡੀ ਰਹਿ ਗਈ ਮੇਰੀ। ਅੱਛਾ, ਉਹਦੇ 'ਤੇ ਮੈਂ ਫਿਰ ਬਿਠਾ ਕੇ ਤਾਂ ਉਹ ਅਫਸਰ ਨੂੰ ਲੈ ਗਿਆ, ਕੈਂਪ 'ਚ ਲੈ ਕੇ ਹਸਪਤਾਲ ਦੇ ਵਿੱਚ ਲੈ ਗਿਆ। ਅੱਛਾ, ਅਤੇ ਫਿਰ ਮੈਂ ਜੀ ਇਕੱਲੇ ਗੱਡੀ ਚਲਾਉਂਦਾ, ਬਾਕੀ ਦੇ ਪੈਦਲ ਹੀ ਬੈਠੇ ਰਹੇ ਬਹੁਤ ਚਿਰ। ਮੈਂ ਇਕੱਲਾ ਹੀ, ਮੇਰੀ ਡਿਊਟੀ ਲਾਤੀ ਅਗਲੇ ਨੇ। ਅੱਛਾ ਜੀ, ਉੱਧਰ ਨੂੰ ਮੈਂ ਆਉਣਾ ਜਾਣਾ ਜੋ ਵੀ। ਅਤੇ ਇੱਕ ਹੋਰ ਤੁਸੀਂ ਤਜਰਬਾ ਜ਼ਰੂਰ ਦੱਸਿਓ ਇਹ ਵਾਲਾ, ਜਿੱਦਾਂ ਤੁਸੀਂ ਕਹਿੰਦੇ ਆ ਵੀ ਬਹੁਤ ਸਾਰੀ ਜੰਗ 'ਚ ਹੀ ਰਹੇ ਆ। ਆਮੋ ਸਾਹਮਣੇ ਜਦੋਂ ਗੋਲੀ ਚੱਲਦੀ ਆ, ਹਾਂਜੀ, ਉਸ ਟਾਈਮ ਬਹੁਤ ਪੱਕੇ ਇਰਾਦੇ ਵਾਲਾ ਬੰਦਾ ਉੱਥੇ ਖੜ ਸਕਦਾ, ਨਹੀਂ ਤਾਂ ਆਮ ਬੰਦਾ ਤਾਂ ਕਹਿ ਦੂਗਾ ਛੱਡ ਭਰਾਵਾ ਮੈਂ ਨਹੀਂ ਨੌਕਰੀ ਕਰਨੀ। ਨਹੀਂ, ਉਹ ਕਰਨਾ ਹੀ ਪੈਂਦਾ ਜੀ, ਅਗਰ ਚਾਹੇ ਮਜਬੂਰੀ ਕਰਨ, ਚਾਹੇ ਜਿੱਦਾਂ ਮਰਜ਼ੀ। ਹੁਣ ਉਹ ਕਹਿੰਦੇ ਵੀ ਤੂੰ ਛਾਲ ਮਾਰੋ ਪੈਰਾਸ਼ੂਟ ਦੇ ਵਿੱਚ, ਮਾਰਨੀ ਪੈਂਦੀ ਆ, ਮਾਰਨੀ ਨਹੀਂ ਪੈਂਦੀ। ਉਹ ਆ ਕੇ ਉੱਤੋਂ ਸਿੱਟਦੇ ਅਗਲੇ, ਉਹਨਾਂ ਦਾ ਤਿਲਕ ਤਾਂ ਕੰਬਦਾ ਆ, ਅਤੇ ਉਹ ਤਾਂ ਉਹ ਪੈਰਾਸ਼ੂਟ ਦੇ ਉੱਤੇ ਉਤਰਨਾ ਹੀ ਪੈਂਦਾ। ਤੇ ਗੋਲੀ ਮਾਰਨ ਵਾਲਾ ਮੈਂ ਪੁੱਛਦਾ ਸੀ, ਜਿੱਦਾਂ ਮੰਨ ਲਓ ਸਾਹਮਣੇ ਉਹ ਗੋਲੀ ਚੱਲਦੀ ਆ, ਉੱਥੇ ਫਿਰ ਕਿੱਦਾਂ ਦਾ ਦਿਲ ਰਹਿੰਦਾ ਬੰਦੇ ਦਾ ਵੀ ਹੁਣ ਉੱਠ ਖੜਾ ਹੋ, ਗੋਲੀ ਚਲਾ, ਇਹ ਤਾਂ ਚਲਾਉਣੀ ਪੈਣੀ ਆ। ਬਿਲਕੁਲ ਜੀ, ਉਹ ਲੜਾਈ ਦੇ ਵਿੱਚ ਤਾਂ ਕੋਈ ਦੇਖਣਾ ਹੀ ਨਹੀਂ ਪੈਂਦਾ ਜੀ ਕੁਛ। ਜੇ ਤੁਸੀਂ ਨਾ ਚਲਾਈ ਅਗਲਾ ਚਲਾ ਦੂ। ਬਿਲਕੁਲ, ਇਹ ਤਾਂ ਹੈ ਹੀ, ਇਹ ਚੱਲਣੀ ਪੈਣੀ ਆ। ਏਦਾਂ ਹੀ ਚੱਲਦਾ ਸੀ ਕੰਮ। ਹਾਂ, ਸਹੀ ਹੈ। ਤਾਂ ਏਦਾਂ ਹੀ ਆ ਜੀ, ਲੜਾਈ ਦਾ ਕੰਮ ਬਹੁਤ ਖਰਾਬ ਹੈ ਜੀ। ਜਿਹੜੇ ਲੜਾਈ ਦੇ ਵਿੱਚ ਰਹਿੰਦੇ ਨਾ, ਉਹ ਪੁੱਛੋ ਹੀ ਨਾ। ਪਿੱਛੇ ਘਰਦਿਆਂ ਦਾ ਕੀ ਹਾਲ ਹੁੰਦਾ ਉਹ ਵੀ ਸਾਰੇ ਜਾਣਦੇ ਆ ਨਾ। ਘਰਦਿਆਂ ਦਾ ਹਾਲ ਤਾਂ ਇੱਦਾਂ ਵੀ ਬੱਚੇ ਪਿੱਛੇ, ਆਪ ਕਿੱਥੇ, ਕੁਝ ਨਹੀਂ ਪਤਾ ਵੀ ਕਦੋਂ ਆਖਰੀ ਚਿੱਠੀ। ਹਾਂਜੀ, ਇੱਦਾਂ ਹੀ ਤਾਂ ਸੰਚਾਰ ਦਾ ਮਾਧਿਅਮ ਵੀ ਚਿੱਠੀਆਂ ਹੀ ਸੀ, ਚਿੱਠੀਆਂ ਰਾਹੀਂ ਲਿਖਦੇ ਹੁੰਦੇ ਸੀ ਨਾ। ਕਿੰਨੇ ਟਾਈਮ ਬਾਅਦ ਚਿੱਠੀ ਪਹੁੰਚਦੀ ਸੀ ਘਰ? ਚਿੱਠੀ ਕਿਉਂਕਿ ਜਿਹੜੀ ਚਿੱਠੀ ਆ ਇਹ ਬਾਈ ਰੋਡ 'ਤੇ ਆਉਣੀ, ਹਵਾਈ ਜਹਾਜ਼ 'ਤੇ ਹੀ ਆਉਣੀ ਆ, ਅਤੇ ਉਹਦੇ ਵਿੱਚ ਹੀ ਚਿੱਠੀ ਆਉਣੀ ਆ। ਚਿੱਠੀਆਂ ਦੋ ਕਿਸਮ ਦੀਆਂ ਆਉਂਦੀਆਂ ਸੀ, ਇੱਕ ਜਿਹੜੀਆਂ ਜਲਦੀ ਪਹੁੰਚਣ ਵਾਲੀਆਂ, ਸਪੀਡ ਪੋਸਟ, ਹਾਂਜੀ, ਉਹਦੇ 'ਚ। ਅਤੇ ਬਾਕੀ ਇਹ ਆ ਵੀ ਚਿੱਠੀਆਂ ਦਾ ਹਾਲ ਖਰਾਬ ਹੀ ਹੁੰਦਾ ਸੀ। ਅਤੇ ਮਨੀ ਆਰਡਰ ਵੀ ਇੱਦਾਂ ਹੀ ਕਰਨਾ ਪੈਣਾ, ਅਤੇ ਬਹੁਤ ਔਖਾ ਹੋਵੇ।
ਤੇ ਮੰਨ ਲਓ ਹੁਣ ਬੰਦਾ ਡਿਊਟੀ ਲੱਗ ਗਈ ਈਰਾਨ ਇਰਾਕ 'ਚ, ਫਿਰ ਉਹਦੀ ਤਨਖਾਹ ਜਿਹੜੀ ਮਿਲਦੀ ਸੀ ਉਹ ਘਰ ਤੱਕ ਕਿੱਦਾਂ ਪਹੁੰਚਦੀ ਸੀ? ਘਰ ਵਿੱਚ ਉੱਥੇ ਸਾਨੂੰ ਜਿੱਦਾਂ ਹੁਣ ਸਾਡਾ ਕੈਂਪ ਹੈ, ਹਾਂ, ਉਹਦੇ 'ਚ ਇੱਕ ਅਫਸਰ ਹੁੰਦੇ ਇੱਕ ਜਗ੍ਹਾ, ਉਹਦੇ 'ਚ ਸਮਝ ਲਓ 50 ਦਾ ਗਰੁੱਪ ਹੋਇਆ। ਹਾਂ, ਉਹਦੇ ਇੰਚਾਰਜ ਵੀ ਆ, ਸਭ ਕੁਛ ਵੀ ਆ। ਉਹਨਾਂ ਦੇ ਸਾਨੂੰ ਹਰ ਇੱਕ ਆਦਮੀ ਨੂੰ ਇੱਕ ਅਫਸਰ ਇੱਕ ਡਿਟੇਲ ਹੁੰਦਾ, ਉਹ ਆਪਣੇ ਤਨਖਾਹ ਲੈ ਕੇ ਇੱਕ ਆਦਮੀ ਆਉਂਦਾ, ਉਹ ਫਿਰ ਸਾਰਿਆਂ ਨੂੰ ਬਣਦਾ। ਇੱਥੋਂ ਫਿਰ ਬਾਈ ਮਨੀ ਆਰਡਰ ਆਪਣੇ ਘਰ ਨੂੰ ਪਾ ਦਿੰਦਾ ਸੀ। ਅੱਛਾ, ਉੱਥੇ ਹੀ ਮਿਲਦੀ ਸੀ ਬਾਈ ਹੈਂਡ ਤਨਖਾਹ ਮਿਲਦੀ ਸੀ, ਉੱਥੋਂ ਅੱਗੇ ਪਾਉਂਦੇ ਸੀ। ਹਾਂਜੀ, ਉੱਥੋਂ। ਹਾਂ, ਇਹ ਮੈਂ ਨਵੀਂ ਗੱਲ ਸਿੱਖੀ, ਮੈਨੂੰ ਇਸ ਤੋਂ ਪਹਿਲਾਂ ਇਹਦਾ ਨਹੀਂ ਪਤਾ ਸੀ, ਕਿਉਂਕਿ ਅੱਜ ਕੱਲ੍ਹ ਤਾਂ ਸਮਾਂ ਬਹੁਤ ਡਿਵੈਲਪ ਹੋ ਗਿਆ। ਹੁਣ ਤਾਂ ਸਿੱਧੀ ਅਕਾਊਂਟ 'ਚ ਆਉਂਦੀ ਆ ਨਾ ਚੀਜ਼। ਬਿਲਕੁਲ। ਉਸ ਟਾਈਮ ਤਾਂ ਬਹੁਤ ਔਖਾ ਸਮਾਂ ਸੀਗਾ ਜਦੋਂ ਤੁਸੀਂ ਗੱਲ ਕਰਦੇ ਆ। ਏਦਾਂ ਹੀ ਆ, ਹੈ ਨਾ। ਹੋਰ ਕੋਈ ਯਾਦ ਬਾਪੂ ਜੀ ਤੁਹਾਡੀ ਪੁਰਾਣੇ ਸਮੇਂ ਦੀ ਕੋਈ ਸਾਂਝੀ ਕਰਨਾ ਚਾਹੁੰਦੇ ਹੋ, ਜਿਹੜੀ ਤੁਹਾਨੂੰ ਲੱਗੇ ਵੀ ਦੱਸਣੀ ਚਾਹੀਦੀ, ਦੁਨੀਆ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ? ਇਹ ਤਾਂ ਗੱਲ ਇਹ ਆ ਵੀ ਹੁਣ ਗੱਲਾਂ ਤਾਂ ਬਥੇਰੀਆਂ ਹੋਣਗੀਆਂ, ਦਿਲ ਦੇ ਵਿੱਚ ਹੀ ਆ। ਅੱਛਾ, ਦਿਲ 'ਚ ਹੀ ਆ ਬਸ, ਬਾਕੀ ਹੁਣ ਮੈਂ ਕਹਿ ਨਹੀਂ ਸਕਦਾ। ਆਹੋ, ਸਭ ਕੁਛ ਅਸੀਂ ਹਰ ਇੱਕ ਜਗ੍ਹਾ, ਹੁਣ ਜਿਹੜਾ ਕਸ਼ਮੀਰ ਹੈ, ਇਹਦੇ ਵਿੱਚ ਇੱਥੋਂ ਜਿਉਂ ਗੱਡੀਆਂ ਲੈ ਕੇ ਜਾਂਦੇ ਹਾਂ ਬਾਲਟਾਲ ਤੋਂ ਅੱਗੇ ਫਿਰ ਲੇਹ ਲਦਾਖ, ਕਾਰਗਿਲ, ਉੱਥੇ ਤੱਕ ਜਾਣਾ। ਉੱਥੋਂ ਫਿਰ ਮੁੜ ਕੇ ਆਉਣਾ। ਰਸਤੇ ਦੇ ਵਿੱਚ ਬਰਫ਼ ਪੈ ਜਾਂਦੀ ਸੀ, ਬਰਫ਼ ਪੈ ਕੇ ਫਸ ਜਾਣੀਆਂ ਗੱਡੀਆਂ। ਉਹਦੇ 'ਚੋਂ ਬਹੁਤ ਮੁਸ਼ਕਿਲ ਦੇ ਨਾਲ ਨਨਸਕਟ ਚੈਨ ਹੁੰਦੇ ਆ, ਉਹ ਉਹਨਾਂ ਨੂੰ ਉਹਨਾਂ ਦੇ ਚੜ੍ਹਾ ਕੇ ਉਹਨਾਂ ਦੇ ਫਿਰ ਨੰਗ ਹੁੰਦਾ ਸੀ ਬਹੁਤ। ਉੱਥੇ ਤਾਂ 3 ਮਹੀਨੇ ਲਈ ਹੁਣ ਬਾਪੂ ਜੀ ਰਾਹ ਹੀ ਬੰਦ ਹੋ ਜਾਂਦਾ। ਮੰਨ ਲਓ ਅੱਜ ਵੀ ਜਦੋਂ ਇੱਕ ਵਾਰੀ ਬਰਫ਼ ਪੈ ਜਾਵੇ 3 ਮਹੀਨੇ ਲਈ ਟ੍ਰੈਫਿਕ ਬੰਦ, ਜਿਹੜੀ ਉਹ ਬੰਦ ਹੋ ਜਾਂਦੀ ਆ। ਲੇਹ ਲਦਾਖ, ਬਾਲਟਾਲ, ਸ੍ਰੀਨਗਰ, ਫਿਰ ਸ੍ਰੀਨਗਰ 'ਚ ਜਿਹੜਾ 2 ਇਹਦਾ ਰਸਤਾ ਹੋ ਜਾਂਦਾ 5-4 ਮੀਲ 10 ਮੀਲ, ਉਹ ਫਿਰ ਸਾਨੂੰ ਅੱਗੇ ਪਿੱਛੇ ਗੱਡੀਆਂ ਚਲਾਉਂਦੇ ਰਹਿੰਦੇ ਆ। ਅੱਛਾ, ਸਾਫ਼ ਕਰਕੇ। ਹਾਂ, ਅਤੇ ਉਹ ਗੱਡੀਆਂ ਚਲਾ ਲਈਆਂ। ਅਤੇ ਬਾਕੀ ਫਿਰ ਕੀ ਜ਼ਿਆਦਾ ਬਰਫ਼ ਪੈ ਜਾਂਦੀ ਸੀ, ਫਿਰ ਅਸੀਂ ਊਧਮਪੁਰ ਆ ਜਾਂਦੇ। ਕਦੀ ਐਂ ਲੱਗਾ ਬਾਪੂ ਜੀ ਜੰਗ ਦੇ ਦੌਰਾਨ ਜਾਂ ਜਦੋਂ ਆਰਮੀ 'ਚ ਸੀ ਵੀ ਬਸ ਅੱਜ ਤਾਂ ਆਖਰੀ ਦਿਨ, ਅੱਜ ਨਹੀਂ ਬਚਦੇ? ਹੈਂ, ਕਦੀ ਇੱਦਾਂ ਲੱਗਾ ਵੀ ਕਿਤੇ ਇੱਦਾਂ ਦਾ ਟਾਈਮ ਆ ਗਿਆ ਹੋਵੇ, ਹਮਲਾ ਹੋ ਗਿਆ ਹੋਵੇ ਇੱਦਾਂ ਵੀ ਤੁਹਾਨੂੰ ਐਂ ਲੱਗਿਆ ਹੋਵੇ ਵੀ ਅੱਜ ਨਹੀਂ ਬਚਦੇ, ਅੱਜ ਤਾਂ ਖਤਮ ਆ ਕੰਮ ਬਸ? ਇੱਦਾਂ ਦਾ ਟਾਈਮ ਉੱਥੇ ਸੁਣਿਆ ਦੇਖਿਆ ਤੁਸੀਂ ਮਨੀਪੁਰ? ਹਾਂਜੀ, ਮਨੀਪੁਰ ਹੈਗਾ। ਮਨੀਪੁਰ, ਹਾਂਜੀ, ਉਹ ਮਨੀਪੁਰ ਸਾਨੂੰ ਬਹੁਤ ਮੁਸੀਬਤ ਦਾ ਟਾਈਮ ਸੀ। ਘੇਰੇ 'ਚ ਲੈ ਲਿਆ ਸਾਨੂੰ। ਕਿਹਨਾਂ ਨੇ? ਜਾਪਾਨੀਆਂ ਨੇ। ਠੀਕ ਹੈ ਜੀ। ਜਾਪਾਨ ਦੇ ਨਾਲ ਮੇਰਾ ਜ਼ਿਆਦਾ ਤਾਲੁਕਾਤ ਰਿਹਾ। ਅੱਛਾ ਜੀ। ਇਹਨੇ ਘੇਰੇ 'ਚ ਲੈ ਲਿਆ ਬਹੁਤ ਚੰਗੀ ਤਰ੍ਹਾਂ। ਫਿਰ ਨਿਕਲਣ ਨੂੰ ਰਸਤਾ ਨਹੀਂ ਮਿਲਿਆ। ਠੀਕ ਹੈ। ਫਿਰ ਸਾਡੇ ਅਫਸਰ ਜਿਹੜੇ ਸੀ ਉਹ ਬੜਾ ਮੁਸ਼ਕਿਲ ਹੋ ਗਿਆ ਵੀ ਮਨੀਪੁਰ ਘੇਰੇ 'ਚ ਲਾ ਲਿਆ ਸਾਨੂੰ। ਫਿਰ ਹਵਾਈ ਜਹਾਜ਼ 'ਚ ਬਿਠਾ ਲਿਆ ਅੰਦਰ ਹੀ। ਫਟਾਫਟ ਸਾਨੂੰ ਹਵਾਈ 'ਚ ਬੈਠ ਕੇ ਫਿਰ ਅਸੀਂ ਉੱਥੇ ਲੈ ਗਿਆ ਜੀ ਹਵਾਈ ਜਹਾਜ਼ 'ਚ। ਕੀ ਜਗ੍ਹਾ ਦਾ ਨਾਂ ਦੇਖੋ, ਇੰਪਾਲ ਉਹਨਾਂ ਦੀ ਰਾਜਧਾਨੀ ਹੈ ਮਣੀਪੁਰ ਦੀ। ਹਾਂ, ਇੰਪਾਲ। ਉੱਥੇ ਤੋਂ ਫਿਰ ਅਸੀਂ ਆ ਗਏ। ਫਿਰ ਇੱਧਰ ਨੂੰ ਕਿਹੜਾ ਪੁਰਾਣਾ ਪਾਕਿਸਤਾਨ ਸੀ ਨਾ, ਪੁਰਾਣਾ ਜਿਹੜਾ ਲੈ ਲਿਆ ਅਸੀਂ ਹਿੰਦੁਸਤਾਨ, ਪੁਰਾਣਾ ਕਸ਼ਮੀਰ। ਹਾਂ, ਉੱਥੇ ਆ ਗਏ। ਅੱਛਾ ਜੀ, ਉੱਥੇ ਫਿਰ ਕੈਂਪ ਲੱਗ ਗਿਆ ਸਾਡਾ ਕਾਫੀ ਚਿਰ ਤੱਕ। ਤੁਸੀਂ ਜਿੱਦਾਂ ਕਹਿੰਦੇ ਮੈਂ ਐਂਬੂਲੈਂਸ ਚਲਾਉਂਦਾ ਸੀ ਬਾਪੂ ਜੀ,
ਤੇ ਐਂਬੂਲੈਂਸ ਚਲਾਉਂਦਿਆਂ ਤੁਸੀਂ ਕਈ ਲੋਕਾਂ ਦੀਆਂ ਜਾਨਾਂ ਤੁਹਾਡੇ ਹੱਥਾਂ 'ਚ ਗਈਆਂ ਹੋਣਗੀਆਂ, ਦਮ ਤੋੜਿਆ ਹੋਊ ਨਾ ਉਹਨਾਂ ਨੇ, ਕਈ ਬੱਚੇ ਵੀ ਹੋਣਗੇ ਜਿਹੜੇ ਬਾਅਦ ਚੋਂ ਤੁਹਾਡੇ ਧੰਨਵਾਦ ਕਰਦੇ ਹੋਣਗੇ ਵੀ ਤੁਸੀਂ ਬਚਾ ਲਿਆ ਮੈਨੂੰ, ਸਮੇਂ ਸਿਰ ਲੈ ਗਿਆ। ਕੋਈ ਬਹੁਤ ਕਰੀਬੀ ਦੋਸਤ ਜਿਹਨੇ ਤੁਹਾਡੇ ਦੇਖਦਿਆਂ ਦਮ ਤੋੜਿਆ ਹੋਵੇ, ਯਾਦ ਆ ਅੱਜ ਵੀ? ਦੇਖਦੇ ਕਿ ਬੰਬ ਦਮ ਤੋੜ ਦਿੱਤਾ ਹੋਵੇ, ਮਰ ਗਿਆ ਹੋਵੇ? ਦੇਖਿਆ ਜੀ, 2 ਬੰਦੇ ਦੇਖੇ ਆ। ਜਦੋਂ ਮੈਂ ਐਂਬੂਲੈਂਸ ਲੈ ਕੇ ਜਾਂਦਾ ਸੀ ਤੇ ਲੜਾਈ ਦੇ ਵਿੱਚ ਹੀ ਮਰ ਗਏ 2 ਆਦਮੀ। ਤੁਹਾਡੇ ਨਾਲ ਲਿਜਾਂਦੇ ਗੱਡੀ ਦੇ ਵਿੱਚ ਹੀ। ਫੇਰ ਅਫਸੋਸ ਹੁੰਦਾ ਹੋਣਾ ਉਸ ਵੇਲੇ ਵੀ ਮੈਂ ਪਹੁੰਚ ਆ ਨਹੀਂ ਸਕਿਆ ਬਚਾਉਣ। ਇਹ ਤਾਂ ਹੈ ਹੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਵੀ ਲੈ ਬਈ ਇਹ ਤਾਂ ਮਰ ਗਿਆ, ਹੁਣ ਮੇਰਾ ਨੰਬਰ ਵੀ ਆਉਣ ਵਾਲਾ ਹੀ ਆ। ਏਦਾਂ ਕਿਉਂ ਲੱਗਦਾ ਵੀ ਮੇਰਾ ਨੰਬਰ ਵੀ ਆਉਣ ਵਾਲਾ? ਹਾਂ, ਹੋਰ ਕੀ, ਏਦਾਂ ਹੀ ਹੋ ਜਾਂਦਾ। ਠੀਕ ਹੈ, ਚਲੋ ਆਖਰੀ ਸੁਨੇਹਾ ਕੋਈ ਸਾਂਝਾ ਦੇਣਾ ਚਾਹੁੰਦੇ ਹੋ ਸਾਨੂੰ ਜਾਂ ਸਾਡੇ ਦੇਖਣ ਵਾਲਿਆਂ ਨੂੰ? ਆਖਰੀ ਸੁਨੇਹਾ ਕੋਈ ਆਪਣੀ ਜ਼ਿੰਦਗੀ ਦਾ ਨਿਚੋੜ ਹੀ ਦੱਸ ਦਿਓ ਅੰਤ 'ਚ, ਵੀ ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ, ਕਿਹੜਾ ਨਾ ਕਰੀਏ ਵੀ ਜ਼ਿੰਦਗੀ ਸੌਖੀ ਲੰਘ ਜਾਊਗੀ। ਕੀ ਦੱਸੇ? ਬਸ ਚੰਗਾ ਹੀ ਕਰੋ, ਜੋ ਕੁਛ ਕਰਨਾ ਪਰਮਾਤਮਾ ਕਰਨ ਵਾਲਾ ਜੀ। ਜ਼ਿੰਦਗੀ ਦਾ ਆਪਣਾ ਸੰਭਲ ਕੇ ਰਹੋ ਭਾਈ। ਹਾਂਜੀ, ਕਿਸੇ ਦਾ ਬੁਰਾ ਨਾ ਕਰੋ ਜੀ, ਕਿਸੇ ਦਾ ਹਾਂਜੀ ਭਲਾ ਹੀ ਭਲਾ ਦੇਖੋ, ਹਰ ਇੱਕ ਇਨਸਾਨ ਦਾ ਜੀ, ਨੁਕਸਾਨ ਨਾ ਕਰੋ ਕਿਸੇ ਦਾ, ਬਸ ਪਰਮਾਤਮਾ ਖੁਸ਼ ਹੈ। ਠੀਕ ਹੈ, ਚਲੋ ਠੀਕ ਹੈ ਬਾਪੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਚਲੋ ਜੀ, ਕੋਈ ਗੱਲਾਂ ਬਾਤਾਂ ਕਰ ਨਹੀਂ ਸਕਦੇ, ਕੋਈ ਹੋਰ ਵੀ ਨਿਚੋੜ ਬਥੇਰਾ ਹੋ ਸਕਦਾ, ਪਰ ਨਹੀਂ, ਮੈਨੂੰ ਗੱਲਾਂ ਨਹੀਂ ਹੁਣ ਯਾਦ ਨਹੀਂ। ਨਹੀਂ, ਕੋਈ ਨਾ, ਤੁਸੀਂ ਸਮਾਂ ਦਿੱਤਾ, ਤੁਹਾਡਾ ਇੰਨਾ ਹੀ ਬਹੁਤ ਬਹੁਤ ਧੰਨਵਾਦ। ਸਾਡੇ ਲਈ ਇਹ ਬਹੁਤ ਖਾਸ ਪਲ ਨੇ, ਸਾਡੇ ਦਰਸ਼ਕਾਂ ਦੇ ਲਈ ਵੀ। ਸੋ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਤੁਸੀਂ ਵੇਖ ਰਹੇ ਹੋ, ਇਹ ਬਹੁਤ ਦੇਖ ਕੇ ਇਸ ਵੀਡੀਓ ਨੂੰ ਜਾਣਕਾਰੀ ਮਿਲੀ ਹੋਊਗੀ ਕਿ ਕੀ ਕੁਝ ਹੋਇਆ, ਕਿਵੇਂ ਹੋਇਆ। ਬਹੁਤ ਸਾਰੀਆਂ ਘਟਨਾਵਾਂ ਬਾਪੂ ਜੀ ਨੇ ਦੱਸੀਆਂ ਨੇ, ਪਰ ਉਹਨਾਂ ਦੀ ਸਿਹਤ ਇਸ ਸਮੇਂ ਤੰਦਰੁਸਤ ਨਾ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਚੇਤੇ 'ਚੋਂ ਵਿਸਰ ਵੀ ਗਈਆਂ ਨੇ, ਪਰ ਜਿਹੜੀਆਂ ਅਸੀਂ ਆਫ ਦਾ ਕੈਮਰਾ ਪਹਿਲਾਂ ਵੀ ਬਹੁਤ ਵਾਰ ਸੁਣੀਆਂ ਨੇ। ਸੋ ਤੁਸੀਂ ਬਹੁਤ ਸਾਰੀਆਂ ਇਤਿਹਾਸ ਦੇ ਇਹੋ ਜਿਹੇ ਝਰੋਕੇ ਦੇਖੇ ਨੇ, ਇਹੋ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਹਨਾਂ ਨੇ ਸੁਣਾਈਆਂ ਨੇ, ਜਿਹੜੀਆਂ ਕਿ ਅਸੀਂ ਅਕਸਰ ਸੋਚਦੇ ਰਹਿੰਦੇ ਸੀ ਕਿ ਉਸ ਸਮੇਂ ਆਹ ਚੀਜ਼ ਕਿੱਦਾਂ ਹੁੰਦੀ ਹੋਊਗੀ। ਸੋ ਇਹ ਵੀਡੀਓ ਤੁਸੀਂ ਠਰੱਮੇ ਦੇ ਨਾਲ ਸਾਰੀ ਵੇਖੀ ਹੈ ਅੰਤ ਤੱਕ। ਤੁਸੀਂ ਇਸ ਵੀਡੀਓ ਨੂੰ ਜੇ ਵੇਖਿਆ ਤਾਂ ਇਸ ਦੇ ਨਾਲ ਆਪਣਾ ਪਿਆਰ ਵੀ ਸਾਂਝਾ ਕਰਿਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ। ਅਤੇ ਮੈਨੂੰ ਅਤੇ ਬਾਪੂ ਜੀ ਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।